ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ ਦਿਨ ਸੋਮਵਾਰ 2 ਅਕਤੂਬਰ 2023 1600 ਨਾਨਕਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜੇ ਤੇ ਮਨਜੀਤ ਸਿੰਘ ਸੈਨ ਹੋਜੇ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰਗੇ ਆਪਾਂ ਰਾਹੁਲ ਗਾਂਧੀ ਦੀ ਦਰਬਾਰ ਸਾਹਿਬ ਦੀ ਜਿਹੜੀ ਉਹਨਾਂ ਨੇ ਫੇਰੀ ਕੀਤੀ ਹੈ, ਯਾਤਰਾ ਕੀਤੀ ਕਹਿ ਸਕਦੇ ਹਾਂ। ਕਹਿੰਦੇ ਭਾਂਡਿਆਂ ਤੋਂ ਲੈ ਕੇ ਪਾਲਕੀ ਸਾਹਿਬ ਦੀ ਸੇਵਾ ਨਿਭਾਉਣ 2 ਵਾਰ ਦਰਬਾਰ ਸਾਹਿਬ ਪਹੁੰਚੇ ਰਾਹੁਲ ਗਾਂਧੀ ਤੇ ਉਧਰ ਵਿਰੋਧੀਆਂ ਨੇ ਇਹਦਾ ਸਿਆਸੀਕਰਨ ਵੀ ਕਰ ਦਿੱਤਾ ਜੀ। ਪ੍ਰਵੀਨ ਜੀ, ਵੈਸੇ ਤਾਂ ਧਾਰਮਿਕ ਸਥਾਨ ਤੇ ਜਾਣਾ, ਚਾਹੇ ਉਹ ਸੱਚਖੰਡ ਦਰਬਾਰ ਸਾਹਿਬ ਹੈ ਜਾਂ ਕੋਈ ਹੋਰ ਧਾਰਮਿਕ ਸਥਾਨ ਹੈ, ਜਿੱਥੇ ਵੀ ਕੋਈ ਵਿਅਕਤੀ ਬਤੌਰ ਸ਼ਰਧਾਲੂ ਜਾਂਦਾ, ਹਾਂਜੀ, ਇਹ ਉਹਦੀ ਨਿੱਜੀ ਫੇਰੀ ਕਹਿ ਸਕਦੇ ਹੋ, ਤੁਸੀਂ ਨਿੱਜੀ ਯਾਤਰਾ ਕਹਿ ਸਕਦੇ ਹੋ ਜੀ। ਪਰ ਦੂਸਰਾ ਪੱਖ ਇਹ ਵੀ ਸਪਸ਼ਟ ਹੈ ਕਿ ਰਾਜਨੀਤਿਕ ਲੀਡਰਾਂ ਦਾ ਕੁਝ ਵੀ ਨਿੱਜੀ ਨਹੀਂ ਹੁੰਦਾ। ਸੋ ਰਾਜਨੀਤਿਕ ਜੀਵਨ 'ਚ ਵਿਚਰਦਿਆਂ ਤੁਸੀਂ ਨਿੱਜੀ ਦੌਰੇ ਲਈ ਵੀ ਜਾ ਰਹੇ ਹੋ ਤਾਂ ਉਹਦੇ ਪਿੱਛੇ ਤੁਹਾਡੀ ਰਾਜਨੀਤੀ ਨਾਲ ਜਾ ਰਹੀ ਹੈ ਜੀ। ਸੋ ਇਸ ਲਈ ਰਾਹੁਲ ਗਾਂਧੀ ਦੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੀ ਆਮਦ, ਉਹਨਾਂ ਦਾ ਨਤਮਸਤਕ ਹੋਣਾ, ਉਹਨਾਂ ਦਾ ਆਮ ਸ਼ਰਧਾਲੂ ਵਾਂਗ ਉੱਥੇ ਵਿਚਰਨਾ, ਉਸ ਨੂੰ ਵੀ ਤੁਸੀਂ ਰਾਜਨੀਤੀ ਤੋਂ ਲਾਂਭੇ ਕਰਕੇ ਨਹੀਂ ਵੇਖ ਸਕਦੇ। ਇਸ ਲਈ ਆਪਾਂ ਇਸ ਨੂੰ ਤਿੰਨੇ ਪੜਾਵਾਂ ਵਿੱਚ ਚਰਚਾ ਕਰਾਂਗੇ ਜੀ। ਪਹਿਲਾ ਪੜਾਅ ਉਹਨਾਂ ਦੀ ਧਾਰਮਿਕ ਯਾਤਰਾ ਦੇ ਹਵਾਲੇ ਨਾਲ ਕਿ ਰਾਹੁਲ ਗਾਂਧੀ ਦਰਬਾਰ ਸਾਹਿਬ ਆਉਂਦੇ ਨੇ, ਆਉਣ ਤੋਂ ਪਹਿਲਾਂ ਹੀ ਆਪਣੇ ਪਾਰਟੀ ਦੇ ਲੀਡਰਾਂ ਨੂੰ, ਆਪਣੇ ਪਾਰਟੀ ਦੇ ਵਰਕਰਾਂ ਨੂੰ ਸਪਸ਼ਟ ਸੁਨੇਹਾ ਦਿੰਦੇ ਨੇ ਕਿ ਮੈਨੂੰ ਉੱਥੇ ਕੋਈ ਭੀੜ ਨਹੀਂ ਚਾਹੀਦੀ, ਕੋਈ ਤੁਹਾਡੇ ਚਿਹਰੇ ਮੋਹਰੇ ਨਹੀਂ ਚਾਹੀਦੇ, ਮੈਂ ਆਪ ਆਊਂਗਾ, ਆਪਣੇ ਢੰਗ ਨਾਲ ਉੱਥੇ ਸੇਵਾ ਨਿਭਾਊਂਗਾ, ਮੱਥਾ ਟੇਕੂਗਾ ਤੇ ਚਲਾ ਜਾਊਂਗਾ। ਤੇ ਉਸੇ ਹਵਾਲੇ ਨਾਲ ਉਹ ਦਿਨ ਚੜੇ ਆਉਂਦੇ ਨੇ, ਦਰਬਾਰ ਸਾਹਿਬ ਪਹੁੰਚਦੇ ਨੇ, ਮੱਥਾ ਟੇਕਦੇ ਨੇ ਦਰਬਾਰ ਸਾਹਿਬ ਦੇ ਅੰਦਰ ਤੇ ਅਕਾਲ ਤਖਤ ਸਾਹਿਬ ਨੂੰ ਬਾਹਰੋਂ ਸ਼ੀਸ਼ ਝੁਕਾਉਂਦੇ ਨੇ। ਉਸ ਤੋਂ ਬਾਅਦ ਕੀਰਤਨ ਸਰਵਣ ਕਰਦੇ ਨੇ ਤੇ ਫਿਰ ਭਾਂਡਿਆਂ ਦੀ ਸੇਵਾ ਲਈ ਪਹੁੰਚ ਜਾਂਦੇ ਨੇ ਤੇ ਕਰੀਬ ਉੱਥੇ ਮਤਲਬ 1 ਘੰਟੇ ਤੋਂ ਵੱਧ ਵਕਫਾ ਉਹ ਭਾਂਡਿਆਂ ਦੀ ਸੇਵਾ ਲਈ ਲਾਉਂਦੇ ਨੇ ਤੇ ਉਸ ਤੋਂ ਬਾਅਦ ਫਿਰ ਉਹ ਦੁਪਹਿਰ ਨੂੰ ਵਾਪਸ ਜਾਂਦੇ ਨੇ ਤੇ ਅਚਾਨਕ ਪਤਾ ਲੱਗਦਾ ਕਿ ਰਾਤ ਨੂੰ 8 ਵਜੇ ਫਿਰ ਰਾਹੁਲ ਗਾਂਧੀ ਵਾਪਸ ਦਰਬਾਰ ਸਾਹਿਬ ਆ ਰਹੇ ਨੇ ਤੇ ਰਾਹੁਲ ਗਾਂਧੀ ਉਹ ਤੋਂ ਬਾਅਦ ਫਿਰ ਪੁਲਿਸ ਦੀ ਹਲਚਲ, ਸੁਰੱਖਿਆ ਦਸਤਿਆਂ ਦੀ ਹਲਚਲ ਥੋੜੀ ਜਿਹੀ ਵੱਧਦੀ ਹੈ, ਪਰ ਜਦੋਂ ਕਿ ਉਹ ਸਿਵਲ ਵਰਦੀ 'ਚ ਨੇ, ਉਹ ਭਗਵੰਤ ਮਾਨ ਵਾਲਾ ਲਾਲ ਲਸ਼ਕਰ ਨਹੀਂ ਸੀ ਜਾਂ ਬਾਦਲਾਂ ਦੇ ਸਮੇਂ ਜਿਹੜਾ ਹੱਲਾ ਹੁੰਦੀ ਸੀ ਉਹ ਨਹੀਂ ਸੀ। ਤੇ ਰਾਹੁਲ ਗਾਂਧੀ ਦੁਬਾਰਾ ਆਉਂਦੇ ਨੇ, ਬਾਬਾ ਦੀਪ ਸਿੰਘ ਸ਼ਬੀਲ ਹੈ, ਉਸ ਸ਼ਬੀਲ ਦੇ ਉੱਤੇ 40 ਮਿੰਟ ਜਲਦੀ ਸੇਵਾ ਨਿਭਾਉਂਦੇ ਨੇ ਜੀ ਤੇ ਫਿਰ ਅੰਦਰ ਸੁੱਖ ਆਸਣ ਦੇ ਸਮੇਂ ਦੇ ਹਵਾਲੇ ਨਾਲ ਅੰਦਰ ਜਾ ਕੇ ਚੰਦੋਆ ਸਾਹਿਬ ਦੀ ਸੇਵਾ ਤੇ ਸੁੱਖ ਆਸਣ ਦੇ ਲਈ ਜਦੋਂ ਪਾਵਨ ਸਰੂਪ ਨੂੰ ਲਿਜਾਇਆ ਜਾਂਦਾ ਪਾਲਕੀ ਸਾਹਿਬ ਦੇ ਵਿੱਚ, ਉਸ ਸਮੇਂ ਪਾਲਕੀ ਨੂੰ ਮੋਢਾ ਲਾ ਕੇ ਸੇਵਾ ਨਿਭਾਉਣ ਦੀ, ਫਿਰ ਉਸ ਤੋਂ ਬਾਅਦ ਵੀ ਮਤਲਬ ਜਿਹੜੀ ਉਹ ਰੇਲਿੰਗ ਲੱਗੀ ਹੈ ਜਿੰਨੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਣ ਲਈ, ਉਹਨੂੰ ਫਿਰ ਕੱਪੜਾ ਲੈ ਕੇ ਸਾਫ਼ ਕਰਨ ਦੀ ਸੇਵਾ। ਸੋ ਵੱਖ-ਵੱਖ ਪੜਾਵਾਂ 'ਚ ਨਿਭਾਉਂਦੇ ਉਹਨਾਂ ਨੇ ਪੂਰੀ ਸੇਵਾ ਨਿਭਾਈ, ਜਦੋਂ ਕਿ ਰੁਮਾਲਾ ਸਾਹਿਬ ਵੀ ਚੜਾਇਆ ਤੇ ਦੇਗ ਵੀ ਕਰਾਈ। ਇਹ ਸਭ ਇੱਕ ਸਧਾਰਨ ਸ਼ਰਧਾਲੂ ਵਾਂਗ ਵਿਚਰਦਿਆਂ ਉਹਨਾਂ ਦੇ ਨੀਲੇ ਰੁਮਾਲ ਦੀ ਚਰਚਾ ਵੀ ਖਾਸੀ ਹੋਈ। ਅੱਛਾ, ਨੀਲਾ ਰੁਮਾਲ ਵੈਸੇ ਰੰਗ ਦਾ ਕੋਈ ਧਰਮ ਜਾਤ ਤਾਂ ਹੈ ਨਹੀਂ, ਪਰ ਅਸੀਂ ਰੰਗ ਨੂੰ ਇੰਨੇ ਰੂਪਾਂ 'ਚ ਵੰਡ ਚੁੱਕੇ ਹਾਂ ਰੰਗਾਂ ਨੂੰ ਕਿ ਫਿਰ ਉਹਦੇ ਪਰ ਚਰਚਾ ਛਿੜਦੀ ਆ। ਸੋ ਜਿਹੜੀ ਰਾਜਨੀਤਿਕ, ਧਾਰਮਿਕ, ਸਮਾਜਿਕ ਗਲਿਆਰਿਆਂ ਚਰਚਾ ਛਿੜੀ ਜੀ, ਉਸ ਨੇ ਇਸ ਚਰਚਾ ਨੂੰ ਇਸ ਹਵਾਲੇ ਨਾਲ ਵੀ ਦੇਖਿਆ ਕਿ ਹੁਣ ਤੱਕ ਜਾਂ ਚਿੱਟਾ ਰੁਮਾਲ ਜਾਂ ਮਤਲਬ ਕੇਸਰੀ ਰੰਗ ਦੀ ਪੱਗ ਜਾਂ ਕਦੇ ਕੇਸਰੀ ਰੁਮਾਲ ਬੰਨ ਕੇ ਆਉਂਦੇ ਰਹੇ ਨੇ ਤੇ ਇਹ ਰੁਮਾਲ ਉਹ ਨੇ ਪ੍ਰਵੀਨ ਜੀ ਜਿਹੜੇ ਉੱਥੇ ਦਰਬਾਰ ਸਾਹਿਬ ਦੀ ਡਿਊਟੀ ਦੇ ਬਾਹਰ ਜਾਂ ਤਾਂ ਟੋਕਰੀ ਚੋਂ ਮਿਲ ਜਾਂਦੇ ਨੇ ਜਾਂ ਦੁਕਾਨਾਂ ਤੋਂ ਮਿਲ ਜਾਂਦੇ ਨੇ। ਸੋ ਪਰ ਉਹਨਾਂ ਦੇ ਨਾਲ ਗਏ ਸੁਰੱਖਿਆ ਕਰਮੀਆਂ ਨੇ ਜਾਂ ਕੁਝ ਹੋਰ ਸਾਥੀਆਂ ਨੇ ਕੇਸਰੀ ਰੰਗ ਦੇ ਰੁਮਾਲ ਬੰਨੇ ਸੀ ਸਿਰ ਤੇ, ਪਰ
ਰਾਹੁਲ ਗਾਂਧੀ ਨੇ ਖੰਡੇ ਦੇ ਨਿਸ਼ਾਨ ਵਾਲਾ ਨੀਲੇ ਰੰਗ ਦਾ, ਸੋ ਨੀਲਾ ਵੀ ਕਿੰਨੇ ਤਰ੍ਹਾਂ ਦਾ, ਅਕਾਲੀਆਂ ਵਾਲਾ ਨੀਲਾ, ਟੌੜਾ ਸਾਹਿਬ ਵਾਲਾ ਥੋੜਾ ਜਿਹਾ ਗੂੜਾ ਨੀਲਾ, ਤਲਵੰਡੀ ਵਾਲਾ ਥੋੜਾ ਜਿਹਾ, ਟੌੜਾ ਸਾਹਿਬ ਤਲਵੰਡੀ ਸਭ ਇੱਕ ਵੱਖਰੇ ਰੰਗ ਦੀ ਨੀਲੇ ਪੱਗ ਬੰਨ੍ਹਦੇ ਸੀ, ਹੈਨਾ। ਜਾਂ ਫਿਰ ਮਤਲਬ ਕਿ ਆਪਾਂ ਜਿਵੇਂ ਤਲਵੰਡੀ ਤੇ ਕੈਪਟਨ ਕਮਲਜੀਤ ਹੋਰੀ ਤਾਂ ਗੂੜੀ ਕਾਲੀ ਵਰਗੀ ਝਲਕ ਪਾਉਂਦਾ ਨੀਲਾ ਵੀ ਬੰਨ੍ਹਦੇ ਸੀ। ਸੋ ਉਸੇ ਤਰ੍ਹਾਂ ਇਸ ਨੀਲੇ ਦੀ ਵੀ ਚਰਚਾ ਖਾਸੀ ਹੋਈ ਕਿ ਇਹ ਨੀਲਾ ਕਿਹੜਾ। ਕੁਝ ਕਹਿੰਦੇ ਜੀ ਉਸ ਦਿਨ ਬੰਨਿਆ ਉਹ ਨੀਲਾ ਰੰਗ ਜੀ ਜਿੱਦਣ ਬਿਹਾਰ ਦੇ ਵਿੱਚੋਂ ਜਾਤੀ ਵਾਲੇ ਅੰਕੜੇ ਆ ਰਹੇ ਨੇ ਜੀ। ਅੱਛਾ। ਕੁਝ ਕਹਿੰਦੇ ਜੀ ਪੰਜਾਬ ਦੇ ਵਿੱਚ ਵੀ 32% ਭਾਈਚਾਰਾ ਜੀ, ਇਸ ਲਈ ਜੀ ਇਹ ਉਹਨਾਂ ਨੂੰ ਵੀ ਪ੍ਰੇਰਿਤ ਕਰਦਾ ਜੀ ਉਹ ਨੀਲਾ ਜੀ। ਕੁਝ ਕਹਿੰਦੇ ਜੀ ਅਕਾਲੀਆਂ ਨੂੰ ਦੱਸਣ ਲਈ ਆ। ਤੇ ਇਸ ਫੇਰੀ ਨੂੰ ਲੈ ਕੇ ਵੀ ਇਸੇ ਤਰ੍ਹਾਂ ਦਾ ਹਵਾਲਾ ਆਇਆ ਕਿ 10 ਘੰਟਿਆਂ 'ਚ 2 ਵਾਰ ਦਰਬਾਰ ਸਾਹਿਬ ਰਾਹੁਲ ਗਾਂਧੀ ਦਾ ਆਉਣਾ, ਵੱਖ-ਵੱਖ ਪੜਾਵਾਂ ਤੇ ਸੇਵਾ ਨਿਭਾਉਣਾ, ਇਹ ਦੱਸਣ ਦੀ ਕੋਸ਼ਿਸ਼ ਆ ਕਿ ਜੀ ਆਹ ਲਓ ਭਾਈ, ਮੋਦੀ ਤਾਂ ਟਰੂਡੋ ਵਾਲੇ ਮਾਮਲੇ 'ਚ ਸਾਰੇ ਸਿੱਖ ਭਾਈਚਾਰੇ ਨੂੰ ਕਟਹਿਰੇ 'ਚ ਖੜਾ ਕਰਦਾ, ਮੈਂ ਸਿੱਖਾਂ ਨਾਲ ਖੜਾ, ਮੈਂ ਸਿੱਖ ਤੈਸ਼ੀ ਹਾਂ। ਪਰ ਨਾਲ ਹੀ ਰਾਹੁਲ ਗਾਂਧੀ ਨੂੰ ਇਹ ਵੀ ਸਵਾਲ ਹੁੰਦਾ ਕਿ ਭਾਈ ਯਾਦ ਕਰ ਤੂੰ ਕਿਹੜੇ ਖਾਨਦਾਨ ਚੋਂ ਆ, ਤੂੰ ਗਾਂਧੀ ਖਾਨਦਾਨ ਚੋਂ ਆ, ਉਸ ਗਾਂਧੀ ਪਰਿਵਾਰ ਚੋਂ ਆ ਜਿਸ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਟੈਂਕ ਚੜਾਤੇ ਸੀ। ਹਾਂਜੀ, ਬਿਲਕੁਲ। ਜਿਸਨੇ ਅਕਾਲ ਤਖਤ ਢਾਇਆ ਸੀ, ਉਹਦੇ ਵਿੱਚੋਂ ਤੂੰ ਮੰਨਫੀ ਨਹੀਂ ਹੋ ਸਕਦਾ। ਪਰ ਦੂਸਰੇ ਪਾਸੇ ਸੋ ਕਾਲ ਜਿਹੜੀਆਂ ਧਿਰਾਂ ਰਾਹੁਲ ਗਾਂਧੀ ਦੀ ਪਿੱਠ ਤੇ ਖੜੀਆਂ ਨੇ ਜਾਂ ਉਹਦੇ ਸਮਰਥਕ ਨੇ, ਉਹ ਸੋਸ਼ਲ ਮੀਡੀਆ ਤੇ ਥੋੜਾ ਜਿਹਾ ਇਹ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਨਹੀਂ ਜੀ, ਰਾਹੁਲ ਗਾਂਧੀ ਦਾ ਬਾਰ-ਬਾਰ ਏਦਾਂ ਸ਼ਰਧਾਲੂ ਵਾਂਗ ਆਉਣਾ, ਕਿਤੇ ਨਾ ਕਿਤੇ ਅੰਦਰ ਉਹ ਮਾਫੀ ਮੰਗਣ ਆਉਂਦਾ ਹੈ ਜੀ। ਜੇ ਅੰਦਰੋਂ ਮਾਫੀ ਮੰਗਣ ਆਉਂਦਾ ਜੀ, ਫਿਰ ਖੁੱਲ ਕੇ ਮੰਗ ਲਵੇ, ਜਨਤਕ ਮੰਗ ਲਵੇ। ਤੇ ਉਹ ਮੈਂ ਬਲਟੋਹੀ ਦਾ ਬਿਆਨ ਦੇਖ ਰਿਹਾ ਸੀ, ਕਹਿੰਦਾ ਜੀ ਅਕਾਲ ਤਖਤ ਸਾਹਿਬ ਜਾਣਾ ਚਾਹੀਦਾ ਉਹਨੂੰ। ਤੇ ਇੱਧਰ ਕੁਝ ਤਰ੍ਹਾਂ ਕਹਿੰਦੇ ਨਹੀਂ ਜੀ ਉਹਨੇ ਅਕਾਲ ਤਖਤ ਸਾਹਿਬ ਦੇ ਬਾਹਰ ਸ਼ਬੀਲ ਤੋਂ ਮੱਥਾ ਟੇਕਿਆ ਜੀ ਬਾਹਰ। ਸੋ ਉਸ ਫਸੀਲ ਤੋਂ ਮੱਥਾ ਟੇਕਣ ਦੇ ਹਵਾਲੇ ਨਾਲ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਪਤਾ ਲੱਗਾ, ਕਹਿੰਦੇ ਜੀ ਅੱਗੇ ਤਖਤ ਦੇ ਉੱਤੇ ਤਾਂ ਕਿਸੇ ਗੈਰ ਸਿੱਖ ਨੂੰ ਜਾਣ ਦੀ ਆਗਿਆ ਹੀ ਨਹੀਂ ਸੀ। ਠੀਕ ਹੈ। ਤੇ ਇਹ ਤਾਂ ਬਾਅਦ ਚੋਂ ਤਖਤਾਂ ਨੂੰ ਗੁਰੂ ਘਰ ਦੇ ਰੂਪ ਚ ਬਦਲ ਦਿੱਤਾ ਗਿਆ, ਉੱਥੇ ਪ੍ਰਕਾਸ਼ ਹੋ ਗਿਆ, ਉਹ ਸਾਰਾ ਕੁਛ ਉਸ ਤੋਂ ਬਾਅਦ ਉੱਥੇ ਆਮਦ ਸ਼ੁਰੂ ਹੋਈ ਹੈ। ਸੋ ਇਹ ਇੱਕ ਵੱਖਰੀ ਤਰ੍ਹਾਂ ਦਾ ਇੱਕ ਚਰਚਾ ਛਿੜੀ ਆ। ਪਰ ਰਾਹੁਲ ਗਾਂਧੀ ਜੇਕਰ ਸੱਚਮੁੱਚ ਅੰਦਰ ਉਹ ਮਤਲਬ ਪੀੜ ਮਹਿਸੂਸ ਕਰਦਾ ਹੈ ਕਿ ਹਾਂ ਮੇਰੀ ਦਾਦੀ ਨੇ ਗਲਤ ਕੀਤਾ ਹੈ ਨਾ, ਉਹ ਤੋਂ ਗੁਨਾਹ ਹੋਇਆ, ਤੇ ਉਹ ਤੋਂ ਬਾਅਦ ਕਤਲੇਆਮ, ਦਿੱਲੀ ਦਾ ਸਿੱਖ ਕਤਲੇਆਮ, ਜੇਕਰ ਇਸੇ ਕੜੀ ਚ ਤੁਸੀਂ ਦੇਖਦੇ ਹੋ, ਜਿਸ ਨੂੰ ਤੁਸੀਂ ਦੰਗਿਆਂ ਦਾ ਨਾਮ ਦਿੰਦੇ ਹੋ, ਦੰਗੇ ਨਹੀਂ ਸੀ, ਉਹ ਨਸਲਕੁਸ਼ੀ ਸੀ। ਤੇ ਜੇਕਰ ਤੁਸੀਂ ਉਸ ਗੁਨਾਹ ਨੂੰ ਮੰਨਦੇ ਹੋ ਤਾਂ ਫਿਰ ਜੇ ਆ ਹੀ ਗਏ ਤਾਂ ਫਿਰ ਉਹਦੀ ਜਨਤਕ ਮਾਫੀ ਮੰਗ ਲਓ। ਜੀ ਤੋਂ ਕਿਉਂ ਝਿਜਕ ਹੈ? ਕੀ ਰਾਹੁਲ ਗਾਂਧੀ ਇੱਕ ਆਮ ਸ਼ਰਧਾਲੂ ਬਣ ਕੇ ਆਉਂਦੇ ਨੇ, ਆਮ ਗੁਰੂ ਘਰ ਦੇ ਸੇਵਕ ਬਣ ਕੇ ਆਉਂਦੇ ਨੇ? ਕੀ ਉਹ ਇੱਕ ਖਾਸ ਪੜਾਅ ਨੂੰ ਧਿਆਨ ਚ ਰੱਖ ਕੇ ਟਰੂਡੋ ਬਨਾਮ ਮੋਦੀ ਜੋ ਚੱਲ ਰਿਹਾ ਉਹਦੇ ਵਿੱਚੋਂ ਸਿੱਖ ਵੋਟ ਬੈਂਕ ਨੂੰ ਧਿਆਨ ਚ ਰੱਖ ਕੇ ਆਏ ਨੇ? ਕੀ ਉਹ ਨੀਲਾ ਪਰਨਾ ਬਣ ਕੇ ਕੋਈ ਜਾਤੀ ਵਾਲਾ ਖੇਡ ਵੀ ਖੇਡਣਾ ਚਾਹੁੰਦੇ ਨੇ ਨਾਲ? ਤੇ ਤੀਸਰਾ, ਕੀ ਉਹਨਾਂ ਦੇ ਅੰਦਰ ਉਹ ਦੁੱਖ ਹੈ ਤੇ ਉਹ ਦੁੱਖ ਨੂੰ ਅਜੇ ਵੀ ਉਜਾਗਰ ਕਰਨ ਦੀ ਹਿੰਮਤ ਨਹੀਂ ਕਰ ਪਾ ਰਹੇ ਕਿ ਇਸ ਲਈ ਉਹ ਵਾਰ-ਵਾਰ ਆਉਂਦੇ ਨੇ? ਜਾਂ ਉਹ ਸੱਚਮੁੱਚ ਜਿਹੋ ਜਿਹੀ ਪੜਾਵਾਂ ਦਰ ਪੜਾਅ ਰਾਜਨੀਤੀ ਕਰ ਰਹੇ ਨੇ ਕਿ ਹੋਰ ਸੂਬਿਆਂ 'ਚ ਵੀ ਜਾਣਾ, ਕਦੇ ਮੰਦਿਰ ਚਲੇ ਗਏ, ਕਦੇ ਮਸਜਿਦ ਚਲੇ ਗਏ, ਕਦੇ ਗੁਰੂ ਘਰ ਚਲੇ ਗਏ, ਕੀ ਉਸੇ ਕਵਾਇਦ ਚ ਆ ਰਹੇ ਨੇ? ਸੋ ਰਾਜਨੀਤਿਕ ਲੀਡਰ ਹੈ ਜੀ, ਜਦੋਂ ਆਊਗਾ ਚਾਹੇ ਉਹ ਆਮ ਵਿਅਕਤੀ ਬਣ ਕੇ ਆਵੇ ਚਾਹੇ ਸਧਾਰਨ ਆਵੇ, ਰਾਜਨੀਤੀ ਦੀ ਚਰਚਾ ਦੇ ਨਾਲ ਹੋਊਗੀ। ਇਸ ਲਈ ਹਰ ਪੜਾਅ ਦਰ ਪੜਾਅ ਇਸ ਪਹਿਲੂ ਦੀ ਚਰਚਾ ਹੈ। ਫਿਰ ਵੀ ਰਾਹੁਲ ਗਾਂਧੀ ਦੀ ਫੇਰੀ ਖਾਸੇ ਮੈਂ ਧਿਆਨ ਖਿੱਚਣ 'ਚ ਕਾਮਯਾਬ ਹੋਈ ਹੈ। ਬਿਲਕੁਲ ਸ਼ਰਮਾ ਜੀ, ਤੁਸੀਂ ਬਹੁਤ ਪੱਖਾਂ ਤੋਂ ਇਸ ਚੀਜ਼ ਦੀ ਚਰਚਾ ਕੀਤੀ ਔਰ ਕਈ ਅਹਿਮ ਜਿਹੜੇ ਪਹਿਲੂ ਸੀ ਉਹਨਾਂ ਤੇ ਤੁਸੀਂ ਗੱਲ ਨੂੰ ਵਿਚਾਰਿਆ, ਔਰ ਇਹ ਹੋਣਾ ਵੀ ਚਾਹੀਦਾ। ਔਰ ਦੂਜੀ ਗੱਲ ਇਹ ਹੈ ਸ਼ਰਮਾ ਜੀ ਕਿ ਦੇਖੋ, ਡੈਮੋਕ੍ਰੈਟਿਕ ਸਿਸਟਮ ਕਹਿਣ ਦਾ ਨਹੀਂ ਹੁੰਦਾ, ਉਹ ਅਪਲਾਈ ਕਿਵੇਂ ਹੋ ਰਿਹਾ ਵੱਡੀ ਗੱਲ ਹੈ। ਠੀਕ ਹੈ, ਗਾਂਧੀ ਪਰਿਵਾਰ ਜਦੋਂ ਤੱਕ ਇਹ ਚੀਜ਼ ਹੋਣੀ ਹੈ, ਸਿਸਟਮ ਰਹਿਣਾ ਆਪਣਾ ਦੁਨੀਆਦਾਰੀ ਦਾ, ਉਦੋਂ ਤੱਕ ਇਸ ਚੀਜ਼ ਦੇ ਲਈ ਦੋਸ਼ੀ ਕਟਹਿਰੇ 'ਚ ਖੜਾ ਰਹੂਗਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਜਿਵੇਂ ਤੁਸੀਂ ਦਰਬਾਰ ਸਾਹਿਬ ਤੇ ਹਮਲੇ ਦਾ ਜ਼ਿਕਰ ਕੀਤਾ ਜਾਂ ਜੈਨੋਸਾਈਡ ਦਾ ਜ਼ਿਕਰ ਕੀਤਾ, ਉਹ ਹਮੇਸ਼ਾ ਸਵਾਲ ਰਹਿਣਗੇ। ਪਰ ਕੀ ਦੇਸ਼ ਦੇ ਸਿਸਟਮ ਦਾ ਨਹੀਂ ਇਹ ਫਰਜ਼ ਬਣਦਾ ਕਿ ਸਿੱਖਾਂ ਦੇ ਇਸ ਮਾਮਲੇ ਦੇ ਉੱਤੇ ਸੰਸਦ ਦੇ ਵਿੱਚ ਕੋਈ ਵਿਚਾਰ ਕੀਤਾ ਜਾਵੇ? ਕਿੰਨੇ ਦਹਾਕੇ ਬੀਤ ਚੁੱਕੇ ਨੇ। ਜੀ ਬਿਲਕੁਲ ਪ੍ਰਵੀਨ ਜੀ, ਇਸ ਗੱਲ ਦੇ ਉੱਤੇ ਆਪਾਂ ਸਵਾਲ ਹੁੰਦਾ ਕਿ ਜੇ ਕਾਮਾ ਘਾਟਾ ਮਾਰੂ ਵਾਲੇ ਮਾਮਲੇ ਤੇ ਕੈਨੇਡਾ ਦੇ ਮੁਲਕ ਬਿਲਕੁਲ ਮੈਂ ਇਸੇ ਗੱਲ ਤੇ ਆ ਰਿਹਾ ਸੀ। ਜੀ ਤਾਂ ਭਾਰਤੀ ਸੰਸਦ ਨੇ ਕਿਉਂ ਨਹੀਂ? ਕਹਿੰਦੇ ਜੀ ਮਨਮੋਹਨ ਸਿੰਘ ਨੇ ਮੰਗੀ ਸੀ, ਉਹ ਇੱਕ ਵੱਖਰਾ ਜਿਹਾ ਇੱਕ ਤਰੀਕਾ ਸੀ, ਉਹ ਕਿਸੇ ਨੂੰ ਸਪਸ਼ਟ ਹੀ ਨਹੀਂ ਹੋਇਆ। ਪਰ ਇਸ ਸਾਹਿਬ ਦੇ ਬਾਵਜੂਦ ਵੀ ਆ ਪਿਛਲੇ ਦਿਨ ਇੱਕ ਚੱਲਿਆ ਜੀ ਕਿ ਉੱਥੇ ਬ੍ਰਿਟੇਨ 'ਚ ਗੁਰੂ ਘਰ ਜਾਣ ਨਹੀਂ ਦਿੱਤਾ ਜੀ, ਉਸ ਤਰ੍ਹਾਂ ਕੁਝ ਚੱਲੀ। ਪਰ ਦੂਸਰਾ ਪਹਿਲੂ ਸਿੱਖ ਮਰਿਆਦਾ ਦਾ, ਗੁਰੂ ਘਰ ਦਾ ਬੜਪਣ ਵੀ ਇਹ ਵੀ ਸਾਹਮਣੇ ਆਉਂਦਾ, ਸਾਡੀ ਮਰਿਆਦਾ ਨਾ, ਕਿ ਚੌਂ ਦਰਵਾਜ਼ੇ ਖੁੱਲੇ ਨੇ ਭਾਈ, ਆ ਜਾਓ, ਜਿਹੜੀ ਮਰਜ਼ੀ ਸੇਵਾ ਨਿਭਾ ਲਓ। ਹੁਣ ਇਹ ਰਾਹੁਲ ਗਾਂਧੀ ਕਿਸ ਖਾਨਦਾਨ ਚੋਂ ਆਉਂਦਾ, ਪਰ ਉਸ ਨੂੰ ਕਿਸੇ ਨੇ ਉੱਥੇ ਰੋਕਿਆ ਨਹੀਂ, ਟੋਕਿਆ ਨਹੀਂ, ਕੁਛ ਕਿਹਾ ਨਹੀਂ। ਸੋ ਇਸ ਲਈ ਚਾਹੇ ਉਹ ਰਮਾਲਾ ਸਾਹਿਬ ਭੇਟ ਕਰਨ ਦੀ ਗੱਲ ਹੋਵੇ, ਚਾਹੇ ਉਹ ਚੰਦੋਆ ਸਾਹਿਬ ਦੀ ਸੇਵਾ ਹੋਵੇ, ਚਾਹੇ ਉਹ ਪਾਲਕੀ ਸਾਹਿਬ ਦੀ ਸੇਵਾ ਹੋਵੇ, ਚਾਹੇ ਸ਼ਬੀਲ ਤੇ ਸੇਵਾ ਹੋਵੇ, ਚਾਹੇ ਭਾਂਡਿਆਂ ਦੀ ਸੇਵਾ ਹੋਵੇ,
ਸੋ ਹਰ ਥਾਂ ਉਸ ਨੂੰ ਰਾਹ ਦਿੱਤਾ ਕਿ ਭਾਈ ਨਿਵਾਸ ਸੇਵਾ ਕੋਈ ਗੱਲ ਨਹੀਂ, ਗੁਰੂ ਘਰ ਤਾਂ ਸਭ ਲਈ ਆ। ਸੋ ਇਹ ਇੱਕ ਵੱਡਾਪਣ ਸਿੱਖ ਕਰਦਾ, ਗੁਰੂ ਕਰਦਾ, ਗੁਰੂ ਮਰਿਆਦਾ ਦਾ ਇਹ ਵੀ ਝਲਕਾਰਾ ਆਉਂਦਾ। ਦੂਸਰੇ ਪਾਸੇ ਮੇਰੇ ਉਹ ਵੀ ਧਿਆਨ ਚ ਆਉਂਦਾ ਕਿ ਅਸੀਂ ਉਸ ਦੌਰ ਚ ਅਜੇ ਵੀ ਨਹੀਂ ਨਿਕਲੇ, ਰਾਸ਼ਟਰਪਤੀ ਨੂੰ ਬਾਹਰੋਂ ਮੰਦਿਰਾਂ ਦੇ ਮੱਥੇ ਟਿਕਾਏ ਗਏ, ਟਿਕਣ ਦਿੰਦੇ। ਬਿਲਕੁਲ ਸਹੀ ਹੈ ਜੀ ਜੀ। ਇਹ ਅਸੀਂ ਕਦੋਂ ਇਨਸਾਨੀਅਤ ਵਾਲੇ ਰਾਹ ਤੇ ਆਵਾਂਗੇ, ਕਦੋਂ ਅਸੀਂ ਧਾਰਮਿਕ ਸਥਾਨਾਂ ਦੇ ਦਰਵਾਜ਼ੇ ਸਾਰਿਆਂ ਲਈ ਖੋਲਾਂਗੇ, ਉੱਥੇ ਅਸੀਂ ਜਾਤ ਪਾਤ ਅਜੇ ਵੀ ਰੱਖੀ ਬੈਠੇ ਹਾਂ। ਜੀ ਜੀ। ਨੈਤਿਕ ਤੌਰ ਤੇ ਇਖਲਾਕੀ ਤੌਰ ਤੇ ਗਾਂਧੀ ਪਰਿਵਾਰ ਦਾ ਇਹ ਫਰਜ਼ ਬਣਦਾ ਕਿ ਉਹ ਇਸ ਚੀਜ਼ ਤੇ ਆਪਣਾ ਇੱਕ ਤਾਂ ਸਪਸ਼ਟ ਪ੍ਰਤੀਕਰਮ ਦੇਵੇ, ਦੂਜਾ ਮਾਫੀ ਮੰਗੇ ਸਿੱਖ ਸੰਗਤ ਤੋਂ, ਦੁਨੀਆ ਪੰਜਾਬੀਆਂ ਤੋਂ ਕਿ ਭਾਈ ਸਾਡੇ ਤੋਂ ਇਹ ਹੋਇਆ ਤੇ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਗੁਨਾਹ ਹੋਰ ਹੋਇਆ। ਦੂਜੀ ਗੱਲ ਇਹ ਹੈ ਕਿ ਡੈਮੋਕ੍ਰੈਟਿਕ ਸਿਸਟਮ ਦੀ ਜਿਵੇਂ ਆਪਾਂ ਗੱਲ ਕੀਤੀ ਸੀ, ਪਾਰਲੀਮੈਂਟ ਨੂੰ ਇਸ ਤੇ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਉਹ ਲੋਕ ਤੁਹਾਡੇ ਨੇ। ਉਹਨਾਂ ਨੇ ਵੰਡ ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਹਨਾਂ ਨੇ ਤੁਹਾਨੂੰ ਚੁਣਿਆ ਸੀ, ਤੁਹਾਡੇ ਤੇ ਭਰੋਸਾ ਪ੍ਰਗਟਾਇਆ ਸੀ, ਉਹ ਭਰੋਸਾ ਟੁੱਟਿਆ ਉਹਨਾਂ ਦਾ ਕਿਤੇ ਨਾ ਕਿਤੇ। ਸੋ ਇਹ ਜਿਹੜੇ ਹੁਣ ਤੱਕ ਇਸ ਤਰ੍ਹਾਂ ਦੇ ਟੋਏ ਪਏ ਨੇ ਵਿਸ਼ਵਾਸ ਚ, ਭਰੋਸੇ ਚ, ਉਹਨਾਂ ਨੂੰ ਪੂਰਨ ਦਾ ਯਤਨ ਕਰਨਾ ਚਾਹੀਦਾ, ਔਰ ਇਹ ਸਾਰੀਆਂ ਧਿਰਾਂ ਨੂੰ ਸੁਹਿਰਦ। ਪਰ ਦੇਖੋ ਕਿੰਨਾ ਸਾਡੀ ਸਿਆਸਤ ਗਿਰ ਗਈ ਹੈ ਸ਼ਰਮਾ ਜੀ, ਕਿ ਭਾਜਪਾ ਹੀ ਹੁਣ ਦੂਜੇ ਪਾਸੇ ਇਸ ਚੀਜ਼ ਨੂੰ ਜੋੜ ਰਹੇ ਨੇ, ਬਿਆਨ ਦੇ ਰਹੇ ਨੇ, ਅਟਪਟੇ ਬਿਆਨ, ਜਦ ਕਿ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਬੜੀ ਸੋਹਣੀ ਗੱਲ ਕਹੀ ਸੀ ਜੀ, ਭਾਜਪਾ ਦਮ ਭਰਦੀ ਰਹੀ ਆ ਕਿ ਹਾਂ ਇਸ ਹਮਲੇ ਪਿੱਛੇ ਅਸੀਂ ਜ਼ੋਰ ਜਮਾਇਸ਼ ਕੀਤੀ ਆ। ਹਾਂ ਬਿਲਕੁਲ ਬਿਲਕੁਲ। ਤੁਸੀਂ ਇਤਿਹਾਸਕ ਕਿਤਾਬਾਂ ਇਸ ਗੱਲ ਦਾ ਗਵਾਹ ਨੇ। ਤੁਸੀਂ ਅਡਵਾਨੀ ਦੀ ਮਾਈ ਕੰਟਰੀ ਮਾਈ ਲਾਈਫ ਪੜ੍ਹ ਲਓ ਜਾ ਕੇ। ਤੇ ਅਕਾਲੀਆਂ ਨੂੰ ਇਸ ਚੋਂ ਮਨਫੀ ਨਹੀਂ ਕੀਤਾ, ਬਾਦਲਾਂ ਵਾਲੀ ਅਕਾਲੀਆਂ ਨੂੰ ਇਹ ਚੋਂ ਮਨਫੀ ਨਹੀਂ ਕੀਤਾ ਜਾ ਸਕਦਾ। ਇਹਦੇ ਪਿੱਛੇ ਪੜਦੇ ਹੋਲੇ ਉਹਨਾਂ ਦੀ ਸਿਆਸਤ ਵੀ ਸਭ ਕੋਲ ਜੱਗ ਜ਼ਾਹਰ। ਜੀ 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 ਬਿਲਕੁਲ। ਤੋ ਇਸ ਲਈ ਜੇ ਮਾਫੀ ਮੰਗਣ ਤੇ ਉਹਨੂੰ ਬਿਲਕੁਲ, ਜੇ ਸੰਸਦੀ ਤੌਰ ਤੇ ਆ ਤਾਂ ਸਿਆਸੀ ਧਿਰਾਂ ਵੀ ਆਪਣੇ ਚਿਹਰੇ ਮੋਰੇ ਮੁਗੱਟੇ ਲਾ ਕੇ ਆਉਣ ਸਾਹਮਣੇ ਸਾਰੀਆਂ। ਜੀ ਜੀ ਬਿਲਕੁਲ। ਤੇ ਪਰ ਉਹਦੇ ਲਈ ਸ਼ੁਰੂਆਤ ਪਹਿਲਾਂ ਗਾਂਧੀ ਪਰਿਵਾਰ ਨੂੰ ਕਰਨੀ ਪੈਣੀ। ਬਿਲਕੁਲ। ਸੋ ਬਿਲਕੁਲ ਇਹਨਾਂ ਇਤਿਹਾਸਕ ਵਰਤਾਰਿਆਂ ਨੂੰ ਸ਼ਰਮਾ ਜੀ ਕਦੇ ਕਿਸੇ ਦਿਨ ਬਹੁਤ ਹੋਰ ਡਿਟੇਲ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਉੱਤੇ, ਕਿਉਂਕਿ ਇਹਨਾਂ ਦੇ ਉੱਤੇ ਕਿਸ ਤਰ੍ਹਾਂ ਦੀ ਸਿਆਸੀ ਅਪਰੋਚ ਰਹੀ ਤੇ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਸੀ। ਤੇ ਆਪਾਂ ਪੰਜਾਬ ਵਾਲਿਆਂ ਦੀ ਗੱਲ ਕਰ ਲਈਏ, ਪੰਜਾਬ ਸਰਕਾਰ ਦੀ ਚੰਗੀ ਸੇਧ ਦੇਣ ਦਾ ਸਰਕਾਰ ਨੇ ਐਲਾਨ ਤਾਂ ਕੀਤਾ, ਪਰ ਕਹਿੰਦੇ ਸਵਾਰੀਆਂ ਨੂੰ ਸੜਕਾਂ ਤੇ ਰੋਲ ਕੇ ਕੀਤਾ। ਪ੍ਰਵੀਨ ਜੀ, ਅਰਵਿੰਦ ਕੇਜਰੀਵਾਲ ਜੀ ਮੁੱਖ ਮਹਿਮਾਨ ਵਜੋਂ ਕੱਲ ਪਟਿਆਲੇ ਆਏ ਸੀ। ਜੀ ਜੀ। ਤੇ ਵੈਸੇ ਤਾਂ ਕਈ ਵਾਰ ਭੁਲੇਖਾ ਪੈ ਜਾਂਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੈ ਕਿ ਕੇਜਰੀਵਾਲ ਹਰ ਤੀਏ ਦਿਨ ਪੰਜਾਬ ਦੇ ਹੁੰਦੇ ਆ। ਭੁਲੇਖਾ ਜਾਇਜ਼ ਆ ਸ਼ਰਮਾ ਜੀ। ਜਦੋਂ ਕੇਜਰੀਵਾਲ ਸਟੇਜ ਤੇ ਹੋਣ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਫਿਰ 2 ਨੰਬਰ ਤੇ ਹੋ ਜਾਂਦੇ ਆ। ਇਹ ਆਪਣੇ ਆਪ ਚ ਇੱਕ ਸਵਾਲ ਹੈ। ਤੇ ਹਾਲ ਹੀ ਛਲੇ ਅੰਮ੍ਰਿਤਸਰ ਆ ਕੇ ਗਏ, ਉਧਰ ਵੀ ਸਰਕਾਰੀ ਬੱਸਾਂ ਦਾ ਮੁੱਦਾ ਬਣਿਆ ਤੇ ਕੱਲ ਪਟਿਆਲੇ ਫੇਰ ਬਣ ਗਿਆ। ਕਹਿੰਦੇ ਜੀ ਹਸਪਤਾਲ ਦੇ ਲਈ, ਕੁਸ਼ਲਿਆ ਹਸਪਤਾਲ ਦੇ ਲਈ ਨਵੀਆਂ ਮਸ਼ੀਨਾਂ ਆ ਗਈਆਂ, ਨਵਾਂ ਸਾਰਾ ਕੁਛ ਆ ਗਿਆ, ਪਰ ਵਿਭਾਗੀ ਤੌਰ ਤੇ ਪਤਾ ਲੱਗ ਰਿਹਾ ਕਿ ਨਾ ਮਸ਼ੀਨ ਨੂੰ ਚਲਾਉਣ ਵਾਲਾ ਹੈਗਾ, ਨਾ ਚੌਥਾ ਦਰਜਾ ਕਰਮਚਾਰੀਆਂ ਦਾ ਸਟਾਫ ਹੈ, ਨਾ ਕੁਛ ਹੈ। ਪਰ ਇਹ ਸਥਿਤੀ ਤਾਂ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੀ ਹੈ ਜੀ। ਪਰ ਕੇਜਰੀਵਾਲ ਹੋਰੀ, ਭਗਵੰਤ ਮਾਨ ਹੋਰੀ ਕੱਲ ਇਹਨਾਂ ਨੇ ਖੁੱਲ ਕੇ ਕਿਹਾ ਕਿ ਜੀ ਅਸੀਂ ਨਵੀਨੀਕਰਨ ਦੇ ਨਾਂ ਦੇ ਉੱਤੇ 550 ਕਰੋੜ ਖਰਚਣ ਜਾ ਰਹੇ ਹਾਂ। ਮੈਨੂੰ ਫਿਕਰ ਪਏਗਾ ਕਿਤੇ 45 ਕਰੋੜ ਵਾਲਾ ਨਵੀਨੀਕਰਨ ਨਾ ਹੋ ਜਾਵੇ, ਕਿਤੇ ਜਿਹੜਾ ਕੋਠੀ ਵਾਲਾ ਹੋਇਆ। ਸੋ ਪੰਜਾਬ ਦੇ ਵਿੱਚ ਪਿੰਡਾਂ 'ਚ ਕਈ ਸਰਕਾਰੀ ਡਿਸਪੈਂਸਰੀਆਂ ਤੇ ਹਸਪਤਾਲਾਂ ਦੀ ਬਿਲਡਿੰਗ ਬਿਲਕੁਲ ਖੰਡਰ ਬਣ ਰਹੀ ਹੈ ਤੇ ਕਈ ਥਾਵਾਂ ਤੇ ਬੜੀ ਸ਼ਾਨਦਾਰ। ਤੇ ਹੁਣ ਉਹ ਸ਼ਾਨਦਾਰ ਦੀ ਸਕੂਲ ਵਾਂ ਕੱਲ ਨੂੰ ਵੀਡੀਓ ਦਿਖਾ ਦੇਣਗੇ, ਲਓ ਜੀ ਕਰਾਤਾ ਨਵਾਂ ਰੰਗ ਕਰਾ ਕੇ। ਉਹ ਸਕੂਲ ਦਾ ਮੁੱਦਾ ਕਿੰਨਾ ਬੜਾ ਚੱਲੀ ਜਾਂਦਾ ਕਿ ਕਿਹੜੇ ਪਰਿਵਾਰ ਨੇ ਸੇਵਾ ਨਿਭਾਈ ਸੀ, ਕਿਹਨੇ ਦਾਨ ਕੀਤਾ ਸੀ, ਤੇ ਸਿਹਰਾ ਕੇਜਰੀਵਾਲ ਦੀ ਟੀਮ ਲੈ ਕੇ ਜਾ ਰਹੀ ਹੈ। ਉਸੇ ਤਰ੍ਹਾਂ ਹੁਣ ਇੱਥੇ ਵੀ ਪਹਿਲੂ ਆ ਰਿਹਾ ਕਿ ਇਹ ਨਵੀਨੀਕਰਨ ਕੀ ਡਰਾਮੇ ਵਾਲਾ ਹੋਊਗਾ ਜਾਂ ਸੱਚਮੁੱਚ ਹਸਪਤਾਲਾਂ 'ਚ ਦਵਾਈਆਂ ਵੀ ਮਿਲਣਗੀਆਂ, ਹਸਪਤਾਲਾਂ 'ਚ ਸਟਾਫ ਵੀ ਮਿਲੂਗਾ, ਡਾਕਟਰ ਵੀ ਪੂਰੇ ਹੋਣਗੇ, ਉਹਦੇ ਉੱਤੇ ਵੀ ਕੰਮ ਹੋਊਗਾ। ਚਲੋ, ਪਰ ਪਹਿਲ ਕਦਮੀ ਹੈ। ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਇਸ ਸਿਹਤ ਦੇ ਮਾਮਲੇ 'ਚ ਪੰਜਾਬ ਨੂੰ ਤੰਦਰੁਸਤ ਕਰਨਾ ਹੈ, ਤੇ ਪਰ ਉਹ ਤੰਦਰੁਸਤ ਕਰਨ ਦੇ ਲਈ ਤੁਸੀਂ ਸਰਕਾਰੀ ਤੰਤਰ ਨੂੰ ਕਿਸ ਤਰ੍ਹਾਂ ਵਰਤਣੋ, ਇਹਦਾ ਸਵਾਲ ਕੱਲ ਫੇਰ ਉੱਠਿਆ। 1220 ਬੱਸਾਂ ਜੀ ਪੂਰੇ 2 ਦਿਨਾਂ ਲਈ ਸੜਕਾਂ ਤੋਂ ਗਾਇਬ ਨੇ। ਇਹ ਕਿਹੜਾ ਤਰੀਕਾ ਜਨਾਬ? ਤੇ ਸਰਕਾਰੀ ਬੱਸਾਂ ਤੇ ਬੈਨਰ ਲਾ ਕੇ ਤੁਸੀਂ ਕੰਮ ਲਾਇਆ ਉਹਨਾਂ ਨੂੰ। ਖੁਰਾਕ ਸਪਲਾਈ ਵਿਭਾਗ ਬਾਰੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਉਹਨੂੰ ਫੇਰ ਹਦਾਇਤ ਸੀ ਕਿ ਪਟਿਆਲੇ ਵਾਲੀ ਵੀ ਸੇਵਾ ਤਾਂ ਨਿਭਾਉਣੀ ਹੈ, ਭਈ ਰੋਟੀਆਂ ਖਵਾਉਣ ਦੀ ਹੈ ਨਾ। ਪ੍ਰਵੀਨ ਜੀ, 1220 ਬੱਸਾਂ ਨੂੰ ਕੱਲ ਕੇਜਰੀਵਾਲ ਦੀ ਰੈਲੀ 'ਚ ਲਿਆਉਣ ਦੇ ਲਈ ਬਕਾਇਦਾ ਤੌਰ ਤੇ ਹਦਾਇਤ ਸੀ ਕਿ ਭਾਈ ਸਾਨੂੰ 5 ਵਜੇ ਬੱਸਾਂ ਪਿੰਡਾਂ 'ਚ ਟਿਕਾਣਿਆਂ ਤੇ ਪਹੁੰਚੀਆਂ ਹੋਣੀਆਂ ਚਾਹੀਦੀਆਂ ਜੀ। ਤੇ ਕਹਿੰਦੇ ਜੇ 5 ਵਜੇ ਬੱਸ ਨੇ ਪਹੁੰਚਣਾ ਸੋਮਵਾਰ ਨੂੰ ਸਵੇਰੇ ਪਿੰਡਾਂ 'ਚ, ਤਾਂ ਐਤਵਾਰ ਦੁਪਹਿਰ ਨੂੰ 12 ਵਜੇ ਤੋਂ ਬਾਅਦ ਰੂਟ ਪ੍ਰਭਾਵਿਤ ਹੋ ਗਏ। ਠੀਕ ਆ। ਐਤਵਾਰ ਦੁਪਹਿਰ ਤੋਂ ਜਿਹੜੇ ਇੰਸਪੈਕਟਰ ਨੇ ਜਾਂ ਜਿਹੜੇ ਟਾਈਮ ਟੇਬਲ ਬਣਾਉਣ ਵਾਲੇ ਨੇ, ਉਹ ਕਹਿੰਦੇ ਜੀ
ਜਿਹੜੇ ਰੂਟ ਤੋਂ ਬੱਸ ਜਿੱਥੇ ਭੇਜਣੀ ਸੀ, ਫਿਰ ਅਸੀਂ ਕਿਹਾ ਵੀ ਹੁਣ ਵਾਪਸ ਨਾ ਆਈ, ਇੱਥੋਂ ਆ ਕੇ ਵਾਪਸ ਜਾਣਾ ਔਖਾ ਹੋਊ। ਦੁਪਹਿਰ ਤੋਂ ਬਾਅਦ ਇਹ ਰੂਟ ਛੱਡਣੇ ਪੈ ਗਏ, ਅੱਡਿਆਂ ਚੋਂ ਬੱਸਾਂ ਸਿੱਧੀਆਂ ਪਿੰਡਾਂ ਨੂੰ ਜਾਣੀਆਂ ਸ਼ੁਰੂ ਹੋ ਗਈਆਂ। ਠੀਕ ਹੈ ਜੀ। ਤੇ 2-2:30 ਵਜੇ ਤੱਕ ਛੱਡਣੀਆਂ ਸੀ, ਕੱਲ 6 ਵਜੇ ਤੱਕ ਬੱਸਾਂ ਵਿਹਲੀਆਂ ਨਹੀਂ ਹੋਈਆਂ ਜੀ। ਕੱਲ ਪੂਰਾ ਦਿਨ ਲੰਘ ਗਿਆ ਜੀ। ਹੂੰ ਤੇ 6 ਵਜੇ ਤੋਂ ਬਾਅਦ 7 ਵਜੇ ਤੋਂ ਬਾਅਦ ਜਦੋਂ ਬੱਸਾਂ ਵਿਹਲੀਆਂ ਹੋ ਕੇ ਆਈਆਂ, ਤੇ ਦੂਏ ਦਿਨ ਜਦੋਂ 4 ਵਜੇ ਤੋਂ ਫਿਰ ਰੂਟ ਤੇ ਚੜ੍ਹਨੀਆਂ, ਤਾਂ ਉਹਦੇ ਲਈ ਉਹਨੂੰ ਆਪਣੇ ਟਿਕਾਣਿਆਂ ਤੇ ਪਹੁੰਚਣਾ ਪੈਣਾ ਪਹਿਲਾਂ ਸਵੇਰੇ। ਤੇ ਟਿਕਾਣਿਆਂ ਤੇ ਪਹੁੰਚਣ ਦਾ ਸ਼ਡਿਊਲ ਬਣ ਲਈ, ਕਹਿੰਦੇ ਫਿਰ 11 ਤੋਂ 12 ਵੱਜ ਜਾਣੇ ਆ। ਇਸ ਲਈ ਅੱਧਾ ਦਿਨ ਐਤਵਾਰ ਦਾ, ਅੱਧਾ ਦਿਨ ਮੰਗਲਵਾਰ ਦਾ, ਤੇ ਪੂਰਾ ਦਿਨ ਵਿਚਾਲੇ ਸੋਮਵਾਰ ਦਾ ਜਿਹੜਾ ਕੇਜਰੀਵਾਲ ਦੇ ਨਾਂ ਤੇ ਸਰਕਾਰੀ ਬੱਸਾਂ ਦਾ ਕਰਤਾ ਜੀ। ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ। ਇੱਕ ਪਾਸੇ ਤਾਂ ਪੇਂਡੂ ਔਰਤਾਂ ਦੇ ਨਾਂ ਦੇ ਉੱਤੇ, ਤੁਸੀਂ ਬੀਬੀਆਂ ਦੇ ਨਾਂ ਦੇ ਉੱਤੇ ਬੱਸ ਸਫ਼ਰ ਮੁਕਤ ਕੀਤਾ। ਹਾਂਜੀ। ਤੇ ਜਿਹੜੀਆਂ ਵਿਚਾਰੀਆਂ ਡੀਕਦੀਆਂ ਸਰਕਾਰੀ ਬੱਸ ਹੈ ਮਾਈਆਂ, ਤੇ ਘਰ ਦੇ ਵੀ ਕਹਿੰਦੇ ਆ ਬੇਬੇ ਤੂੰ ਹੀ ਜਾਇਆ, ਤੇਰਾ ਕਿਰਾਇਆ ਮਾਫ ਹੈ ਨਾ। ਤੇ ਉਹ ਮਾਈਆਂ ਵਿਚਾਰੀਆਂ ਡੀਕਦੀਆਂ, ਕੱਲ ਕੀ ਹਾਲ ਹੋਇਆ ਹੋਊਗਾ ਮੀਂਹ ਚ, ਮਾਫ ਕਰਨਾ ਗਰਮੀ ਚ, ਅਜੇ ਵੀ ਗਰਮੀ ਦਾ ਮੌਸਮ ਹੈ, ਪੂਰਾ ਦਿਨ ਚ ਪੂਰੀ ਗਰਮੀ ਹੁੰਦੀ ਹੈ ਜੀ। ਫਿਰ ਦੂਸਰੇ ਪਾਸੇ ਕਿਸੇ ਨੇ ਡਿਊਟੀ ਤੇ ਪਹੁੰਚਣਾ, ਕਿਸੇ ਨੂੰ ਫਿਕਸ ਪਤਾ ਹੁੰਦਾ ਮੇਰੀ ਬੱਸ ਇੰਨੇ ਵਾਲੀ ਆਉਂਦੀ ਆ, ਇੰਨੇ ਵਜੇ ਚੜ੍ਹਨਾ, ਇੰਨੇ ਵਾਲੀ ਫੜਨੀ ਆ। ਕਿਸੇ ਨੇ ਕਾਲਜ ਜਾਣਾ, ਕਿਸੇ ਨੇ ਤਰੀਕ ਤੇ ਜਾਣਾ, ਕਿਸੇ ਨੇ ਪੀਜੀਆਈ ਜਾਣਾ, ਕਿਸੇ ਨੇ ਬਠਿੰਡੇ ਆਉਣਾ, ਕਿਸੇ ਨੇ ਜਲੰਧਰ ਜਾਣਾ। ਸਾਰਾ ਰੂਟ ਪ੍ਰਭਾਵਿਤ ਹੈ ਜੀ। 1220 ਗੁਣਾ 52, 63,440 ਜੀ। 63,500 ਲੋਕ ਕੱਲ ਸੜਕਾਂ ਤੇ ਧੱਕੇ ਖਾਂਦੇ ਰਹੇ। ਵੀਡੀਓ ਆਈਆਂ, 52 ਸੀਟਰ ਬੱਸ ਦੇ ਵਿੱਚ 150 ਬੀਬੀਆਂ ਚੜੀਆਂ, ਗੁੱਤਮ ਗੁੱਤੀ ਵੀ ਹੋਈਆਂ, ਗੁੱਛਮ ਗੁੱਛੀ ਵੀ ਹੋਈਆਂ। ਇਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ? ਕੇਜਰੀਵਾਲ ਆਪਣਾ ਗੁਨਾਹ ਮੰਨੂਗਾ ਕਿ ਮੇਰੇ ਕਰਕੇ ਹੋਇਆ? ਬਿਲਕੁਲ। ਮੈਂ ਇੱਕ ਸਿੰਪਲ ਜਿਹਾ ਫਾਰਮੂਲਾ ਦੱਸਦਾ ਤੁਹਾਨੂੰ। ਹਾਂਜੀ। ਚੰਡੀਗੜ੍ਹ ਦੇ ਪੰਜਾਬ ਡੀਪੂ ਕੋਲ 80 ਬੱਸਾਂ ਨੇ, ਸਧਾਰਨ ਬੱਸਾਂ ਦੀ ਗੱਲ ਕਰ ਰਿਹਾ ਮੈਂ, ਵੋਲਵੋ ਬੱਸਾਂ ਦੀ ਗੱਲ ਨਹੀਂ ਕਰ ਰਿਹਾ ਜੀ ਜੀ। ਚੰਡੀਗੜ੍ਹ ਪੰਜਾਬ ਡੀਪੂ ਦੇ ਕੋਲ 80 ਬੱਸਾਂ ਨੇ, ਜਿਨ੍ਹਾਂ ਚੋਂ 75 ਕੱਲ ਕੇਜਰੀਵਾਲ ਜੀ ਦੇ ਨਾਮ ਸੀ। 5 ਬੱਸਾਂ ਰੂਟ ਤੇ ਗਈਆਂ। ਅੱਛਾ। ਬਸ ਇੱਥੋਂ ਅੰਦਾਜ਼ਾ ਲਾ ਲਓ ਕਿ ਸਾਰੇ ਪੰਜਾਬ ਦੇ ਹਰ ਡੀਪੂ ਦੀ ਕੀ ਸਥਿਤੀ ਹੋਣੀ ਜੀ। ਤੇ ਉਧਰ ਕੇਜਰੀਵਾਲ ਜੀ ਹੱਥ ਖੜੇ ਕਰਾ ਕੇ ਕਹਿੰਦੇ ਤਸਕਰ ਫੜ ਲਿਆ ਅਸੀਂ ਨਸ਼ੇ ਦਾ। ਮੈਨੂੰ ਤਾਂ ਕੱਲ ਪਤਾ ਲੱਗਿਆ ਕਿ ਸੁਖਪਾਲ ਖਹਿਰਾ ਤਸਕਰ ਵੀ ਹੈ। ਅੱਛਾ। ਇਹ ਉਹ ਸੁਖਪਾਲ ਖਹਿਰਾ ਜਿਹਨੂੰ ਤੁਸੀਂ ਵਿਰੋਧੀ ਧਿਰ ਦਾ ਲੀਡਰ ਬਣਾਇਆ ਸੀ। ਬਿਲਕੁਲ ਬਣਾਇਆ। ਜਿਹਨੂੰ ਤੁਸੀਂ ਪਾਰਟੀ 'ਚ ਬਹੁਤ ਮਾਣ-ਤਾਣ ਦੇ ਕੇ ਲੈ ਕੇ ਗਏ ਸੀ ਕਿ ਲਓ ਵੀ ਪਤਾ ਨਹੀਂ ਸੀ ਕੀ ਹੀਰਾ ਪੱਟ ਲਿਆਂਦਾ। ਜਿੱਦਣ ਲੈ ਕੇ ਗਏ ਸੀ ਕੇਸ ਉਸ ਦਿਨ ਵੀ ਚੱਲਦਾ ਸੀ ਇਹੀ। ਜਿਸ ਦਿਨ ਸੀਐਮ ਵਜੋਂ ਪੇਸ਼ ਕਰ ਰਹੇ ਸੀ ਕੇਸ ਉਸ ਦਿਨ ਵੀ ਚੱਲਦਾ ਸੀ। ਜਦੋਂ ਪੰਜਾਬ ਨੇ ਜਿਤਾ ਕੇ ਭੇਜਿਆ ਕੇਸ ਉਸ ਦਿਨ ਵੀ ਚੱਲਦਾ ਸੀ। ਜਦੋਂ ਫੁਲਕਾ ਸਾਹਿਬ ਤੋਂ ਬਾਅਦ ਵਿਰੋਧੀ ਧਿਰ ਦਾ ਲੀਡਰ ਬਣਾਇਆ ਕੇਸ ਉਸ ਦਿਨ ਵੀ ਇਹੀ ਚੱਲਦਾ ਸੀ। ਜਾਂ ਤਸਕਰ ਨਹੀਂ ਸੀ ਜੀ। ਹੁਣ ਤੁਸੀਂ ਫੜਨ ਦਾ ਤਸਕਰ, ਲੋਕਾਂ ਤੋਂ ਹੱਥ ਖੜੇ ਕਰਾਏ, ਕਹੋ ਤਸਕਰ ਫੜਨੇ ਚਾਹੀਏ ਕਿ ਨਹੀਂ। ਹਾਂਜੀ, ਉਹੀ ਮੋਦੀ ਸਾਹਿਬ ਵਾਲੀ ਸ਼ੈਲੀ ਹੈ। ਤੇ ਕਹਿੰਦਾ ਲਓ ਫਿਰ ਅਸੀਂ ਬੜਾ ਫੜਿਆ ਜੀ, ਬੜੀ ਤਕਲੀਫ ਹੋ ਰਹੀ ਹੈ। ਪਰ ਨਾ ਕੱਲ ਵੀ ਨਹੀਂ ਲੈਣ ਦੀ ਹਿੰਮਤ ਹੋਈ, ਨਹੀਂ ਹੋਈ ਜੀ। ਸਹੀ ਹੈ, ਬਿਲਕੁਲ। ਸੋ ਇਹ ਸਾਰਾ ਵਰਤਾਰਾ। ਪਰ ਕੱਲ ਵਾਲੀ ਰੈਲੀ ਦੇ ਵਿੱਚ ਇੱਕ ਹੋਰ ਗੌਰ ਕਰਨ ਵਾਲੀ ਗੱਲ ਸੀ ਪ੍ਰਵੀਨ ਜੀ। ਕੱਲ ਭਗਵੰਤ ਮਾਨ ਤੇ ਕੇਜਰੀਵਾਲ ਦੋਵਾਂ ਦੇ ਭਾਸ਼ਣ ਸੁਣ ਲਿਓ। ਅੱਛਾ। ਜੇ ਕਿਤੇ ਕਾਂਗਰਸ ਤੇ ਅਕਾਲੀ ਦਲ ਦਾ ਨਾਂ ਆਇਆ ਹੋਵੇ, ਕੱਲ ਬਦਲ ਗਿਆ ਅੰਦਾਜ਼ ਜੀ। ਪਹਿਲੀਆਂ ਸਰਕਾਰਾਂ, ਪਿਛਲੀਆਂ ਸਰਕਾਰਾਂ, ਵਿਰੋਧੀ ਸਰਕਾਰਾਂ, ਭਾਜਪਾ ਦਾ ਨਾਂ ਤਾਂ ਲਿਆ। ਭਾਜਪਾ ਨੇ ਸਿਸੋਦੀਆ ਨੂੰ ਅੰਦਰ ਦੇਤਾ ਤੇ ਆਪਣੀ ਸੀਬੀਆਈ ਜਾਂਚ ਜਾਰੀ ਆ। ਮਤਲਬ ਜੇ ਤੁਹਾਡੀ ਪੁਲਿਸ ਤਸਕਰਾਂ ਨੂੰ ਫੜ ਕੇ ਤੁਸੀਂ ਕਹਿੰਦੇ ਹੋ ਕਿ ਖਹਿਰੇ ਵਰਗੇ ਰੂਪ 'ਚ ਅਸੀਂ ਸਹੀ ਕਾਰਵਾਈ ਕੀਤੀ ਆ, ਤਾਂ ਫਿਰ ਕੇਂਦਰੀ ਏਜੰਸੀਆਂ ਵੀ ਕਹਿਣਗੀਆਂ ਅਸੀਂ ਮਨੀਸ਼ ਸਿਸੋਦੀਆ, ਸਤਿੰਦਰ ਜੈਨ ਸਹੀ ਬੜੇ ਨੇ ਜੀ। ਉਹਨਾਂ ਦੀ ਵਾਰ ਨੂੰ ਕਹਿੰਦੇ ਹੋ ਧੋਖਾ ਸਾਡੇ ਨਾਲ। ਤੇ ਪੰਜਾਬ ਇਸ ਗੱਲ ਲਈ ਫਿਕਰਮੰਦ ਆ ਕਿ ਭਗਵੰਤ ਮਾਨ ਜੀ ਨੇ ਕਹਿ ਤਾਂ ਦਿੱਤਾ ਕਿ ਜਿਹੜਾ ਲੋਨ ਦਾ ਹਿਸਾਬ ਕਿਤਾਬ ਮੰਗਦੇ ਆ ਸਾਡੇ ਕੋਲੋਂ ਰਾਜਪਾਲ ਸਾਹਿਬ, ਉਹਨਾਂ ਨੂੰ ਦੇ ਦਿਆਂਗੇ, ਪਾਈ ਦਾ ਹਿਸਾਬ ਦੇ ਦਿਆਂਗੇ। ਪਰ ਪੰਜਾਬ ਨੂੰ ਇਹ ਫਿਕਰ ਹੈ ਕਿ ਜੇ 45 ਕਰੋੜ ਦਾ ਹਿਸਾਬ ਨਹੀਂ ਦੇ ਰਹੇ ਤੁਸੀਂ ਕੋਠੀ ਦੀ ਨਵੀਨੀਕਰਨ ਦਾ, ਕਿਤੇ 550 ਕਰੋੜ ਦੇ ਨਾਂ ਤੇ ਪੰਜਾਬ ਦੀ ਖਜ਼ਾਨੇ ਦੀ ਸਿਹਤ ਨਾ ਵਿਗੜ ਜਾਵੇ, ਜਿਹੜੀ ਪਹਿਲਾਂ ਹੀ ਔਖੀ ਚੱਲਦੀ ਆ, ਤੇ ਤੁਸੀਂ ਡਰਾਮਾ ਕਰਕੇ ਆ ਜਾਓ। ਤੇ ਪੰਜਾਬ ਦੀ ਸਿਹਤ ਜਦੋਂ ਤਾਂ ਸੁਧਰੂਗੀ ਜਦੋਂ ਸਟਾਫ ਪੂਰਾ, ਦਵਾਈਆਂ ਪੂਰੀਆਂ, ਸਿਸਟਮ ਪੂਰਾ ਹੋਊਗਾ, ਨਾ ਕਿ ਐਲਾਨ ਤੇ ਇਸ਼ਤਿਹਾਰ ਤੇ ਫੋਟੋਆਂ। ਜੀ ਜੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਅਜਿਹੇ ਹਸਪਤਾਲ ਦੀ ਜਿੱਥੇ 24 ਘੰਟਿਆਂ ਦੇ ਵਿੱਚ ਕਹਿੰਦੇ 24 ਮੌਤਾਂ ਹੋਈਆਂ। ਕਿੱਥੋਂ ਦਾ ਹਸਪਤਾਲ ਹੈ ਜੀ? ਪ੍ਰਵੀਨ ਜੀ, ਸਰਕਾਰੀ ਹਸਪਤਾਲ ਹੈ ਜੀ। 24 ਘੰਟਿਆਂ ਦੇ ਵਿੱਚ 24 ਜਾਨਾਂ ਗਈਆਂ ਜੀ। ਇਹਨਾਂ 24 ਦੇ ਵਿੱਚੋਂ 12 ਜਵਾਕ ਨੇ, 12 ਬੱਚੇ ਨੇ। ਉਹ ਅੱਛਾ। ਤੇ 7 ਔਰਤਾਂ ਨੇ, 5 ਮਰਦ ਨੇ ਜੀ।
ਇਹ ਨੰਦੇੜ ਸਾਹਿਬ ਦਾ, ਮਹਾਰਾਸ਼ਟਰ ਦੇ ਨੰਦੇੜ ਸਾਹਿਬ ਜ਼ਿਲ੍ਹੇ ਦਾ ਸ਼ੰਕਰ ਰਾਵ ਚੌਹਾਨ ਸਰਕਾਰੀ ਹਸਪਤਾਲ, ਉਸ ਸਰਕਾਰੀ ਹਸਪਤਾਲ ਦੇ ਵਿੱਚ 30 ਸਤੰਬਰ ਦੀ ਰਾਤ 12 ਵਜੇ ਤੋਂ ਲੈ ਕੇ 1 ਅਕਤੂਬਰ ਦੀ ਰਾਤ 12 ਵਜੇ ਤੱਕ 24 ਘੰਟਿਆਂ ਦੇ ਦਰਮਿਆਨ 24 ਮੌਤਾਂ ਹੋਈਆਂ। ਇਹਨਾਂ 24 ਮੌਤਾਂ ਦੇ ਵਿੱਚ 12 ਬੱਚਿਆਂ ਦੀ ਜਾਨ ਗਈ, 7 ਔਰਤਾਂ ਦੀ ਜਾਨ ਗਈ, 5 ਮਰਦਾਂ ਦੀ ਜਾਨ ਗਈ। ਤੇ ਸਰਕਾਰੀ ਹਸਪਤਾਲ ਦਾ ਤੰਤਰ ਕਹਿੰਦਾ ਕਿ ਇਹ ਤਾਂ ਰੂਟੀਨ ਵਰਤਾਰਾ ਹੈ ਜੀ, ਇਹਦੇ ਵਿੱਚ ਕੋਈ ਜਾਗੋ 13ਵੀਂ ਨਹੀਂ ਹੋਈ। ਉਹ ਕਹਿੰਦਾ ਜੀ ਸਾਰੀਆਂ ਮੌਤਾਂ ਆਮ ਵਰਤਾਰੇ ਤਹਿਤ ਹੋਈਆਂ। 5-6 ਤਾਂ ਗਣਾ ਵੀ ਦਿੱਤੀਆਂ ਉਹਨਾਂ ਨੇ, ਬਾਕੀ ਤਾਂ ਕਹਿੰਦੇ ਅਸੀਂ ਦੇਖ ਰਹੇ ਹਾਂ ਜੀ ਕੀ ਆ ਗਣਾਈਆਂ। ਕਹਿੰਦੇ ਜੀ 4 ਮਰੀਜ਼ ਤਾਂ ਹਾਰਟ ਅਟੈਕ ਨਾਲ ਮਰਿਆ ਜੀ, ਦੱਸੋ ਕੀ ਕਰੀਏ। ਨਹੀਂ ਜੀ, 2 ਮਰੀਜ਼ ਇਨਫੈਕਸ਼ਨ ਫੈਲਣ ਕਰਕੇ ਮਰ ਗਏ ਜੀ ਕਹਿੰਦੇ। 1 ਮਰੀਜ਼ ਕਹਿੰਦੇ ਜੀ ਲੀਵਰ ਫੇਲ ਹੋ ਗਿਆ। 1 ਮਰੀਜ਼ ਜ਼ਹਿਰ ਖਾ ਕੇ ਆਇਆ ਸੀਗਾ ਜੀ, ਉਹਦੀ ਮੌਤ ਉਹਦੇ ਕਰਕੇ ਹੋ ਗਈ ਜੀ, ਹੈ ਨਾ। 1 ਡਿਲੀਵਰੀ ਸਮੇਂ ਵੱਧ ਖੂਨ ਵਹਿ ਗਿਆ ਤੇ ਤਾਂ। ਹੁਣ ਆਹ 9 ਮੌਤਾਂ ਦਾ ਹਿਸਾਬ ਦਿੱਤਾ ਜੀ, 4 2 6 7 8 9 ਮੌਤਾਂ ਦਾ ਹਿਸਾਬ ਦਿੱਤਾ 24 ਚੋਂ। ਬਾਕੀਆਂ ਦਾ ਕਹਿੰਦੇ ਅਸੀਂ ਪੜਤਾਲ ਕਰ ਰਹੇ ਹਾਂ ਜੀ। ਉੱਥੇ ਹਗਾਮਾ ਹੋ ਗਿਆ। ਹਗਾਮਾ ਹੋਣ ਦਾ ਪਹਿਲੂ ਇਹ ਕਿ 70 ਮਰੀਜ਼ ਹੋਰ ਅਜੇ ਇਸ ਸਥਿਤੀ ਸੀ ਜਦੋਂ ਦੇਰ ਰਾਤ ਦੀ ਇਹ ਖਬਰ ਹੈ ਮੇਰੇ ਕੋਲ। 70 ਮਰੀਜ਼, ਉਹਨਾਂ ਚੋਂ ਕਿੰਨੇ ਰੱਬ ਕਰੇ ਸਾਰੇ ਤੰਦਰੁਸਤ ਹੋ ਕੇ ਘਰੇ ਜਾਣ। ਪਰ ਇਹ ਇੱਕ ਪਹਿਲੂ ਖੜਾ ਕਿ ਉਸ ਹਸਪਤਾਲ ਦੀ ਹਾਲਤ ਇਹ ਆ ਪ੍ਰਵੀਨ ਜੀ ਕਿ ਉਹ ਹਸਪਤਾਲ ਹੈਗਾ ਤਾਂ 500 ਬੈੱਡਾਂ ਵਾਲਾ ਜੀ, ਮਰੀਜ਼ ਉੱਥੇ ਔਸਤਨ ਇਸ ਮੌਕੇ 1200 ਹੈ। 500 ਬੈੱਡਾਂ ਵਾਲੇ ਹਸਪਤਾਲ 'ਚ ਫਿਰ ਡਾਕਟਰ ਅਮਲਾ ਫਲਾ ਵੀ ਉਸੇ ਹਵਾਲੇ ਦਾ ਹੋਊਗਾ ਨਾ। ਹਾਂਜੀ। ਤੇ ਜੇ ਉੱਥੇ 500 ਦੀ ਥਾਂ ਤੇ 1200 ਮਰੀਜ਼ ਆ, ਫਿਰ ਡਾਕਟਰਾਂ ਦੀ ਸਥਿਤੀ ਕੀ ਹੋਣੀ, ਸਮਾਨ ਦੀ ਸਥਿਤੀ ਕੀ ਹੋਣੀ, ਸਿਸਟਮ ਕਿਹੋ ਜਿਹਾ ਹੋਣਾ। ਤੇ ਉਹ ਕਹਿੰਦੇ ਜੀ ਇਲਾਕੇ 'ਚੋਂ ਜਿਹੜੇ ਵੀ ਜ਼ਿਆਦਾ ਗੰਭੀਰ ਮਰੀਜ਼ ਹੁੰਦੇ ਆ ਫਿਰ ਸਾਡੇ ਰੈਫਰ ਕਰ ਦਿੰਦੇ ਆ। ਇਹ ਇਸ ਲਈ ਹੈ। ਪਰ ਜੇਕਰ ਤੁਸੀਂ ਨਹੀਂ ਸਥਿਤੀ ਸੰਭਾਲ ਸਕਦੇ, ਫਿਰ ਸਰਕਾਰ ਕੋਲ ਕੀ ਤੁਸੀਂ ਕੋਈ ਮੰਗ ਕੀਤੀ, ਕਿਉਂਕਿ ਹਵਾਲਾ ਦਿੱਤਾ। ਅੱਜ ਇਹ ਤੱਥ ਸਾਹਮਣੇ ਆ ਗਏ, 24 ਘੰਟੇ 24 ਮੌਤਾਂ। ਇਹਨਾਂ ਤੋਂ ਪਹਿਲਾਂ ਵੀ ਇਹੀ ਖੇਡ ਚੱਲਦਾ ਹੋਣਾ। ਤੇ ਇੱਕ ਫਿਰ ਜਦੋਂ ਦਬਾਅ ਵਧਿਆ, ਉੱਥੇ ਹੰਗਾਮਾ ਸ਼ੁਰੂ ਹੋਇਆ ਪਰਿਵਾਰਾਂ ਵੱਲੋਂ। ਫਿਰ ਸਰਕਾਰੀ ਹਸਪਤਾਲ ਨੂੰ ਲੀਡ ਕਰਦਾ ਜਿਹੜਾ ਮੁਖੀ ਹੈ ਡਾਕਟਰ ਸ਼ਿਆਮ ਰਾਓ, ਉਹ ਕਹਿੰਦਾ ਜੀ ਕਿ ਅਸਲ 'ਚ ਇੱਕ ਪਹਿਲੂ ਇਹ ਵੀ ਹੈ ਜੀ ਕਿ ਜਿਹੜੀ ਕੰਪਨੀ ਨਾਲ ਦਵਾਈਆਂ ਦਾ ਕੰਟਰੈਕਟ ਸੀ, ਉਹ ਕੰਪਨੀ ਨੇ ਦਵਾਈਆਂ ਦੀ ਸਪਲਾਈ ਬੰਦ ਕਰਤੀ ਜੀ। ਤੇ ਜਿਹੜੀਆਂ ਅਹਿਮ ਲੋੜਵੰਦ ਦਵਾਈਆਂ ਸੀ ਸਾਨੂੰ ਕੋਲ, ਉਹ ਹੈ ਹੀ ਨਹੀਂ ਗੀਆਂ। ਤੇ ਤਬਾਦਲੇ ਹੋ ਗਏ ਜੀ, ਸਟਾਫ ਦੀ ਕਮੀ ਆ ਜੀ। ਸੋ ਆਹ ਵੀ ਇੱਕ ਪਹਿਲੂ ਆ, ਦਬਿਆ ਪਹਿਲੂ। ਸੋ ਇਸ ਲਈ ਆਪਣੇ ਆਪ 'ਚ ਇੱਕ ਮਤਲਬ ਅਹਿਮ ਫਿਕਰਮੰਦੀ ਹੈ ਕਿ ਸਰਕਾਰੀ ਸਿਸਟਮ ਕਦੋਂ ਦਰੁਸਤ ਹੋਊਗਾ ਸਾਡਾ। 24 ਘੰਟਿਆਂ 'ਚ ਸਰਕਾਰੀ ਹਸਪਤਾਲ ਦੇ ਵਿੱਚ 24 ਮੌਤਾਂ ਹੋ ਜਾਣ, ਜਿਸ 'ਚੋਂ 12 ਜਵਾਕ, 7 ਔਰਤਾਂ ਤੇ 5 ਮਰਦ ਨੇ ਜੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਜਦੋਂ ਖਬਰ ਨੂੰ ਦੇਖਦੇ ਆ, ਜਦੋਂ ਉਹਦੀ ਹੈਡਲਾਈਨ ਪੜ੍ਹਦੇ ਆ ਤੇ ਰੂਹ ਕੰਬ ਜਾਂਦੀ ਹੈ। ਮਾਂ ਪਿਓ ਨੇ ਕਹਿੰਦੇ ਆਪਣੀਆਂ ਹੀ 3 ਧੀਆਂ ਨੂੰ ਜ਼ਹਿਰੀ ਦੁੱਧ ਦੇ ਕੇ ਮਾਰ ਦਿੱਤਾ ਜੀ। ਪ੍ਰਵੀਨ ਜੀ, ਖਬਰ ਸੁਣਦੇ ਆ, ਪੜ੍ਹਦੇ ਆ, ਸਮਝਦੇ ਆ, ਵਿਚਾਰਦੇ ਆ, ਮਤਲਬ ਮਨ 'ਚ ਇੱਕ ਸਹਿਮ ਉੱਠਦਾ, ਡਰ ਉੱਠਦਾ ਕਿ ਕੀ ਮਾਪੇ ਵੀ ਆਪਣੇ ਬੱਚਿਆਂ ਨਾਲ ਏਦਾਂ ਕਰ ਸਕਦੇ? ਕੀ ਮਾਂ ਵੀ ਇਸ ਕਤਲ 'ਚ ਸ਼ਾਮਲ ਹੋ ਸਕਦੀ ਹੈ? ਧੀਆਂ, ਪਰ ਉਹਨਾਂ 'ਚੋਂ ਬੜੀ ਧੀ ਉਹ ਜਿਹੜੀ ਇਹਨਾਂ ਦਾ ਛੋਟਾ ਜਵਾਕ ਪਾਲਦੀ ਹੈ, ਜਿਹਦੇ ਚੱਕਰ 'ਚ ਧੀਆਂ ਜੰਮੀਆਂ ਕਹਿੰਦੇ ਸੀ ਜੀ। 5 ਜਵਾਕ ਨੇ ਜੀ ਇਹਨਾਂ ਦੇ, ਠੀਕ ਹੈ, ਜਿਨ੍ਹਾਂ 'ਚੋਂ 4 ਕੁੜੀਆਂ ਨੇ, 5ਵਾਂ ਮੁੰਡਾ ਹੋਇਆ ਤੇ ਮੁੰਡਾ ਅਜੇ ਸਾਲ ਕੁ ਦਾ। ਪਹਿਲਾਂ ਕਹਿੰਦੇ ਜਵਾਕ ਨਹੀਂ ਹੁੰਦਾ ਸੀ ਜੀ, ਫਿਰ ਅਸੀਂ ਮੰਨਤਾਂ ਮੰਗੀਆਂ ਜੀ, ਫਿਰ ਸਾਡੀ ਜੀ ਕੁੜੀ ਹੋ ਗਈ ਤੇ ਉਹਦਾ ਨਾਂ ਰਖਾਇਆ ਜੀ ਕਹਿ ਕੇ ਅੰਮ੍ਰਿਤਾ, ਹੈ ਨਾ ਜੀ। ਤੇ ਉਹ ਤੋਂ ਬਾਅਦ ਕਹਿੰਦੇ ਜੀ ਫਿਰ ਦੂਏ ਵਾਰ ਮੁੰਡੇ ਦੀ ਝਾਕ 'ਚ ਫਿਰ ਨਿਆਣਾ, ਫਿਰ ਕੁੜੀ, ਤੀਜੀ ਵਾਰ ਫਿਰ ਕਹਿੰਦੇ ਵੰਸ਼ ਨਹੀਂ ਚੱਲਣਾ ਸੀ ਸਾਡਾ ਜੀ, ਇਹ ਪਿਓ ਕਹਿ ਰਿਹਾ। ਇਸ ਲਈ ਅਸੀਂ ਕਹਿੰਦੇ ਜੀ ਫਿਰ ਤੀਜੀ ਕੁੜੀ ਹੋ ਗਈ, ਫਿਰ ਚੌਥੀ ਵੀ ਹੋ ਗਈ ਜੀ ਕਹਿੰਦੇ। ਫਿਰ 5ਵੀਂ ਵਾਰ ਜਦੋਂ ਮੁੰਡਾ ਹੋਇਆ, ਫਿਰ ਸਾਨੂੰ ਕੁੜੀਆਂ ਵੀ ਭਾਰੀਆਂ ਲੱਗਣ ਲੱਗ ਗਈਆਂ। ਫਿਰ ਸਾਨੂੰ ਐਂ ਪੈ ਗਿਆ ਜੀ ਇਹਨਾਂ ਦਾ ਵਿਆਹ ਕਿਵੇਂ ਕਰਾਂਗੇ ਜੀ, ਇਸ ਤਾਂ ਮਹੀਨੇ ਦਾ 20-25 ਹਜ਼ਾਰ ਕਮਾਉਣੇ ਆ ਜੀ, ਇਹਨਾਂ ਨੂੰ ਸਾਂਭਾਂਗੇ ਕਿਵੇਂ ਜੀ, ਪਾਲਾਂਗੇ ਕਿਵੇਂ? ਤੇ ਕਹਿੰਦੇ ਸਾਨੂੰ ਸਮਝ ਨਾ ਆਵੇ ਅਸੀਂ ਕਰੀਏ ਕੀ ਜੀ ਕਹਿੰਦੇ। ਤੇ ਇਸ ਲਈ ਕਹਿੰਦੇ ਜੀ ਅਚਾਨਕ ਮੈਨੂੰ ਇੱਕ ਉਹ ਕੀੜੇ ਮਾਰ ਦਵਾਈ ਦਾ ਡੱਬਾ ਦਿਖ ਗਿਆ ਜੀ ਕਹਿੰਦਾ। ਤੇ ਕੁੜੀਆਂ ਸਾਡੀਆਂ ਰੋਜ਼ ਦੁੱਧ ਮੰਗਦੀਆਂ ਸੀ, ਅਸੀਂ ਦੁੱਧ ਪਿਲਾ ਨਹੀਂ ਪਾਉਂਦੇ, ਮੁੰਡੇ ਨੂੰ ਦੁੱਧ ਪਿਲਾਉਂਦੇ ਸੀ ਡੱਬੇ ਵਾਲਾ। ਤੇ ਕਹਿੰਦਾ ਮੈਂ ਕਿਹਾ ਲਓ ਵੀ ਤੁਹਾਨੂੰ ਵੀ ਡੱਬੇ ਵਾਲਾ ਦੁੱਧ ਪਿਲਾਉਣਾ। ਤੇ ਕਹਿੰਦਾ ਮੈਂ ਤੇ ਮੇਰੀ ਘਰਵਾਲੀ ਨੇ ਸਲਾਹ ਕਰਕੇ ਉਹਨੂੰ ਡੱਬੇ ਵਾਲਾ ਦੁੱਧ ਪਿਲਾਤਾ ਤੇ 3 ਨੂੰ ਪਿਲਾਤਾ। ਚੌਥੀ ਨੂੰ 2 ਸਾਲ ਦੀ ਨਾਲ ਲੈ ਕੇ ਜਾਂਦੇ ਹੁੰਦੇ ਸੀ, ਉਹ ਰੱਖ ਲਈ ਤੇ 1 ਸਾਲ ਵਾਲਾ ਜਵਾਕ। ਤੇ ਜੀ ਕਹਿੰਦੇ ਜੀ ਉਹ ਪਿਲਾਤਾ ਤੇ ਸਾਹਮਣੇ ਤੜਪ ਕੇ ਮਰ ਗਈਆਂ। ਫਿਰ ਟਰੰਕ ਤਿਆਰ ਕੀਤਾ ਸੀ, ਟਰੰਕ 'ਚ ਪਾ ਲਿਆ, ਕਿਉਂਕਿ 1 ਤਰੀਕ ਤੋਂ ਬਾਅਦ ਕਹਿੰਦੇ ਘਰ ਖਾਲੀ ਕਰਨਾ ਸੀ ਕਿ ਸਮਾਨ ਲੈ ਕੇ ਜਾਵਾਂਗੇ, ਸਾਨੂੰ ਲੱਗੂਗਾ ਸਮਾਨ ਸ਼ਿਫਟ ਕਰ ਰਹੇ ਨੇ। ਤੇ ਕਹਿੰਦੇ ਜੀ ਜਦੋਂ ਮਤਲਬ ਟਰੰਕ 'ਚ ਪਾ ਕੇ ਚੱਕਣ ਲੱਗੇ, ਟਰੰਕ ਚੱਕ ਨਾ ਹੋਵੇ
ਤੇ ਫਿਰ ਕਹਿੰਦੇ ਰੌਲਾ ਪਾ ਲਿਆ ਕਿ ਮੇਰੀਆਂ ਧੀਆਂ ਮਾਰਤੀਆਂ, ਮੇਰੇ ਧੀਆਂ ਮਾਰ, ਪਹਿਲਾਂ ਤਾਂ ਰੌਲਾ ਪਾਇਆ ਕਿ ਧੀਆਂ ਗਾਇਬ ਹੋ ਗਈਆਂ ਨਾ, ਲਾਪਤਾ ਹੋ ਪੁਲਿਸ ਕੋਲ ਸ਼ਿਕਾਇਤ, ਲਾਪਤਾ ਹੋ ਗਈਆਂ, ਪੁਲਿਸ ਕੋਲ ਸ਼ਿਕਾਇਤ ਚੱਲ ਗਈ, ਪੁਲਿਸ ਭਾਲਣ ਲੱਗ ਗਈ। ਹੂੰ ਤੇ ਉਸ ਦੌਰਾਨ ਜਦੋਂ ਪੁਲਿਸ ਬਾਹਰ ਰਾਤ ਨੂੰ ਦਾਰੂ ਪੀਤੀ ਸੀ, ਫਿਰ ਕਹਿੰਦਾ ਕਹਿਣ ਲੱਗਾ ਕੋਈ ਨਾ ਸਵੇਰੇ ਮਿਲ ਜਾਣਗੀਆਂ, ਤੇ ਪੁਲਿਸ ਨੂੰ ਉੱਥੋਂ ਸ਼ੱਕ ਸ਼ੁਕ ਪੈ ਗਿਆ। ਤੇ ਸਵੇਰ ਨੂੰ ਜਦੋਂ ਦੇਖਿਆ ਕਿ ਕੁਝ ਨਹੀਂ ਹੋਣਾ, ਲਾਸ਼ ਨਹੀਂ ਲੱਗਣੀਆਂ ਸਾਈਡ ਤੇ ਕਿਤੇ ਕਿਨਾਰੇ, ਤੇ ਫਿਰ ਕਹਿੰਦਾ ਕਿ ਟਰੰਕ ਖੋਲ ਕੇ ਬਾਹਰ ਕੱਢ ਕੇ ਆਪ ਰੌਲਾ ਪਾ ਲਿਆ ਮੇਰੀਆਂ ਧੀਆਂ ਮਾਰਤੀਆਂ, ਧੀਆਂ ਮਾਰਤੀਆਂ। ਤੇ ਜੀ ਹੁਣ ਦੋਏ ਫੜੇ ਗਏ, ਦੋਵਾਂ ਨੇ ਗੁਨਾਹ ਕਬੂਲ ਕਰ ਲਿਆ। ਇਹਦੇ ਵਿੱਚੋਂ ਕੀ ਇਹ ਕਤਲ ਦਾ ਕਾਰਨ ਗਰੀਬੀ ਆ, ਕੀ ਇਹ ਮਾਨਸਿਕਤਾ ਇਸ ਕਦਰ ਤੱਕ ਮਨੋਸਥਿਤੀ ਬਣ ਜਾਂਦੀ ਹੈ ਬੰਦੇ ਦੀ ਕਿ ਆਪਣੇ ਹੀ ਬੱਚੇ ਉਸ ਨੂੰ ਭਾਰ ਲੱਗਣ ਲੱਗ ਜਾਂਦੇ ਨੇ? ਕੀ ਆਰਥਿਕ ਸਥਿਤੀ, ਕੀ ਦੁਨੀਆ ਦਾ ਰਹਿਣ ਸਹਿਣ ਦਾ ਢੰਗ ਤਰੀਕਾ ਬਦਲ ਰਿਹਾ, ਉਹ ਹਾਵੀ ਹੋ ਰਿਹਾ? ਅੱਗੇ ਇਹ ਤੋਂ ਵੀ ਮਾੜੀ ਗਰੀਬੀ ਹਾਲਤ 'ਚ ਆਪਣੇ ਪਿੰਡਾਂ 'ਚ ਮਾਪਿਆਂ ਨੇ 8-8 10-10 ਜਵਾਕ ਪਾਲੇ ਆ। ਜੀ ਬਿਲਕੁਲ। ਤੇ ਕਈ ਵਾਰ ਜਵਾਕਾਂ ਨੂੰ ਮਾਪਿਓ ਭਾਰੇ ਲੱਗਣ ਲੱਗ ਜਾਂਦੇ ਫਿਰ। ਤੇ ਪਰ ਇੱਥੇ ਕੀ ਇਹ ਪਰਿਵਾਰ ਸਿਰਫ ਇਸ ਹਵਾਲੇ ਨਾਲ ਕਿ ਆਰਥਿਕ ਸਥਿਤੀ ਮਾੜੀ ਸੀ, ਜਾਂ ਮੁੰਡੇ ਦੀ ਲਾਲਸਾ ਵਾਲਾ ਹੀ ਕੰਮ ਕਿ ਨਾ ਹੁਣ 2 ਨਿਆਣੇ ਪਾਲ ਲਓ? ਪਰ ਕੀ ਮਾਪੇ ਕਾਤਲ ਹੋ ਸਕਦੇ ਆ? ਇਹੀ ਜੀ ਮਾਨਸਿਕ ਸਥਿਤੀ ਕਿਉਂ ਆਉਂਦੀ ਹੈ? ਇਹਦੇ ਤੇ ਵੀ ਇੱਕ ਮੈਨੂੰ ਲੱਗਦਾ ਖੋਜ ਦਾ ਵਿਸ਼ਾ ਹੋਣਾ ਚਾਹੀਦਾ ਇਹ, ਕਿ ਕਿਹੜੀ ਮਾਨਸਿਕ ਸਥਿਤੀ ਚੋਂ ਲੰਘਦੇ ਆ ਜਦੋਂ ਇਸ ਸਥਿਤੀ ਤੱਕ ਬੰਦਾ ਪਹੁੰਚਦਾ ਕਿ ਆਪਣੇ ਹੀ ਬੱਚਿਆਂ ਦਾ ਕਤਲ ਕਰਨ ਤੇ ਆ ਜਾਵੇ। ਲੰਘੇ ਦਿਨੀ ਤੁਹਾਨੂੰ ਇੱਕ ਹੋਰ ਘਟਨਾ ਸ਼ਰਮਾ ਜੀ ਯਾਦ ਹੋਣੀ ਹੈ। ਇੱਕ ਪਿਤਾ ਨੇ ਆਪਣਾ ਬੱਚਾ ਇਸ ਕਰਕੇ ਮਾਰਤਾ ਕਿ ਇੱਕ ਵੱਡਾ ਹੋ ਕੇ ਕੀ ਕਰੂਗਾ। ਮੁੰਡਾ ਸੀਗਾ, ਬਹੁਤ ਸੋਹਣਾ ਸੁਨੱਖਾ, ਕੇਸ ਰੱਖੇ ਹੋਏ ਸੀ, ਜੂੜੇ ਵਾਲੀ ਫੋਟੋ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ, ਯਾਦ ਹੋਣੀ ਹੈ ਵੀ 4 ਕਨਾਲਾਂ ਸ਼ਾਇਦ ਉਹਨੇ ਕਿਹਾ ਕਿ ਪੈੜੀ ਹੈ ਮੇਰੇ ਕੋਲ, ਅੱਧਾ ਕਿੱਲਾ ਪੈੜੀ ਹੈ। ਉਹ ਬੰਦੇ ਨੇ ਇਸ ਕਰਕੇ ਮਾਰਤਾ ਕਿ ਇੱਕ ਵੱਡਾ ਹੋ ਕੇ ਕੀ ਕਰੂਗਾ। ਤੈਨੂੰ ਕੀ ਪਤਾ ਕਿ ਵੱਡਾ ਹੋ ਕੇ ਕੀ ਕਰਨਾ? ਇੱਥੇ ਬੇਜ਼ਮੀਨਾਂ ਦੇ ਬੱਚੇ ਖਿਡਾਰੀ ਬਣੇ ਨੇ, ਅਫਸਰ ਬਣੇ ਨੇ, ਇਹ ਤੱਕ ਕਿ ਸੱਤਾ ਦੀਆਂ ਕੁਰਸੀਆਂ ਤੱਕ ਪਹੁੰਚੇ ਨੇ, ਜਿਨ੍ਹਾਂ ਕੋਲ ਵਪਾਰਕ ਅਦਾਰਿਆਂ 'ਚ, ਕੰਪਨੀਆਂ 'ਚ, ਜਾਂ ਜਿਹੜੇ ਲੋਕ ਪ੍ਰਾਪਰਟੀ ਲੈਣ ਦੇਣ ਇਹੋ ਜਿਹੇ ਕਿਸੇ ਕਾਰੋਬਾਰਾਂ 'ਚ ਸੰਬੰਧਿਤ ਨੇ, ਉਹਨਾਂ 'ਚ ਦੇਖਿਓ ਸਮੂਹਕ ਪਰਿਵਾਰਕ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਖੁਦਕੁਸ਼ੀ ਦੀਆਂ। ਪਰਿਵਾਰਕ ਖੁਦਕੁਸ਼ੀਆਂ, ਸਮੂਹ ਖੁਦਕੁਸ਼ੀਆਂ, ਜਾਂ ਪਰਿਵਾਰ ਦਾ ਮੁਖੀ ਸਾਰੇ ਪਰਿਵਾਰ ਨੂੰ ਮਾਰਨ ਤੋਂ ਬਾਅਦ ਆਪਣੀ ਜਾਨ ਲੈ ਲੈਂਦਾ, ਇਹ ਘਟਨਾਵਾਂ। ਇਹਦੇ ਪਿੱਛੇ ਵੀ ਇਹੀ ਮਾਨਸਿਕ ਸਥਿਤੀ ਆ। ਉਹਨੂੰ ਲੱਗਦਾ ਕਿ ਮੇਰੇ ਤੋਂ ਬਾਅਦ ਇਹਨਾਂ ਦਾ ਕੀ ਬਣੂਗਾ, ਕਿ ਜਿਸ ਕੁਦਰਤ ਨੇ ਇਹਨਾਂ ਨੂੰ ਧਰਤੀ ਤੇ ਭੇਜਿਆ ਉਹਨੇ ਆਪ ਹੀ ਹੀਲਾ ਵਸੀਲਾ ਕੀਤਾ ਜੀ। ਨਾ ਬੰਦਾ ਆਪ ਕੁਦਰਤ ਤੇ ਭਰੋਸਾ ਕਰਦਾ ਤੇ ਨਾ ਦੂਜਿਆਂ ਦਾ ਬਣ ਦਿੰਦਾ। ਸੋ ਇਸ ਲਈ ਸਾਨੂੰ ਲੱਗਦਾ ਕਿ ਮੇਰੇ ਹੀ ਸਹਾਰੇ ਆ ਸਾਰਾ ਕੁਝ, ਮੈਂ ਹੀ ਆਕਾਸ਼ ਚੱਕਿਆ, ਮੈਂ ਹੀ ਟਟੀਰ ਦੀਆਂ ਲੱਤਾਂ ਤੇ ਧਰਤੀ ਖੜੀ ਆ ਜਾਂ ਅਸਮਾਨ ਖੜਿਆ। ਸੋ ਆਹ ਜਿਹੜਾ ਭੁਲੇਖਾ ਪਾਲ ਲੈਂਦਾ, ਉਹਦੇ ਵਿੱਚੋਂ ਵੀ ਇੱਕ ਪਹਿਲੂ ਜਨਮਦਿਆ। ਸੋ ਆਹ ਸਮੂਹਕ ਪਰਿਵਾਰਕ ਜਿਹੜੀਆਂ ਖੁਦਕੁਸ਼ੀਆਂ, ਪਰਿਵਾਰਕ ਕਤਲ ਵਾਲੇ ਮਾਮਲੇ ਚੱਲ ਰਹੇ ਨੇ, ਇਹ ਵੀ ਬਹੁਤ ਗੰਭੀਰ ਹੈ। ਇਸੇ ਲਈ ਮੈਂ ਕਹਿ ਰਿਹਾ ਹੁਣ ਮਾਨਸਿਕ ਸਥਿਤੀ ਨੂੰ ਨਵੇਂ ਸਿਰਿਓਂ ਪੜ੍ਹ ਕੇ ਸਮਝ ਕੇ ਅਗਾਂਹ ਵਧਣ ਦੀ ਲੋੜ ਹੈ। ਜੀ ਬਿਲਕੁਲ। ਤੇ ਸ਼ਰਮਾ ਜੀ ਜਾਂਦੇ ਜਾਂਦੇ ਇੱਕ ਹੋਰ ਖਬਰ ਤੇ ਚਰਚਾ ਕਰ ਚਲੀਏ। ਕਹਿੰਦੇ ਹਰਿਆਣੇ ਦੇ ਵਿੱਚ ਬਰਿੰਦਰ ਤੇ ਭੁਪਿੰਦਰ ਪਾਉਣਗੇ ਹੁਣ ਜੱਫੀ। ਪ੍ਰਵੀਨ ਜੀ, ਕੱਲ ਜੀਂਦ 'ਚ ਰੈਲੀ ਸੀ। ਸਾਬਕਾ ਕੇਂਦਰੀ ਮੰਤਰੀ ਹੈ ਬਰਿੰਦਰ ਸਿੰਘ, ਅੱਜ ਕੱਲ ਉਹਨਾਂ ਦਾ ਮੁੰਡਾ ਹੈ ਜਿਹੜਾ ਭਾਜਪਾ ਵੱਲੋਂ MP ਆ, ਬਰਜਿੰਦਰ ਸਿੰਘ ਜੀ। ਤੇ ਉਹ ਬਰਜਿੰਦਰ, ਰੈਲੀ ਬਹੁਤ ਵੱਡੀ ਸੀ, ਇਕੱਠ ਬਹੁਤ ਵੱਡਾ ਸੀ। ਤੇ ਸਾਰਿਆਂ ਨੂੰ ਪਤਾ ਸੀ ਕਿ ਬਰਿੰਦਰ ਸਿੰਘ ਹੋਰਾਂ ਨੇ ਬਾਗੀ ਸੁਰ ਉਲਾਪਿਆ ਹੋਇਆ। ਉਹ ਕਿਸਾਨ ਅੰਦੋਲਨ ਦੇ ਦੌਰਾਨ ਵੀ ਕਿਸਾਨਾਂ ਦੇ ਹੱਕ 'ਚ ਡਟਦੇ ਰਹੇ, ਹੈ ਨਾ। ਉਹ ਪਹਿਲਵਾਨਾਂ ਦੇ ਮਾਮਲੇ 'ਚ ਵੀ ਪਹਿਲਵਾਨਾਂ ਨਾਲ ਡਟ ਕੇ ਖੜਦੇ ਰਹੇ, ਤੇ ਸਮੇਂ-ਸਮੇਂ ਭਾਜਪਾ ਨੂੰ ਸਵਾਲ ਵੀ ਕਰਦੇ ਰਹੇ। ਉਹ ਆਪਣੀ ਰਾਜਨੀਤੀ ਵੱਖਰੀ ਦੀ ਖਿੱਚ ਕੇ ਚਲਾਉਂਦੇ ਰਹੇ, ਪਰ ਮਜਬੂਰੀਆਂ ਸੀ ਸਿਆਸੀ ਕਿ ਇਹਨਾਂ ਨੂੰ ਇੱਧਰ ਜਾਣਾ ਪਿਆ ਜਾਂ ਕੀ ਸੀ। ਤੇ ਹੁਣ ਕਾਂਗਰਸ ਦਾ ਹੇਜ ਜਾਗ ਰਿਹਾ। ਹੁਣ ਰਾਜੀਵ ਵੀ ਚੇਤੇ ਆ ਰਿਹਾ, ਸੋਨੀਆ ਵੀ ਚੇਤੇ ਆ ਰਿਹਾ। ਹੁਣ ਕਹਿੰਦਾ ਮੇਰੇ ਤਾਂ ਰਿਸ਼ਤੇ ਹੀ ਬੜੇ ਵਧੀਆ ਸੀ, ਉਹਨਾਂ ਨੇ ਮੈਨੂੰ ਮਾਣ ਤਾਣੇ ਬਹੁਤ ਦਿੱਤਾ ਹੈ, ਤੇ ਇਸ ਲਈ ਕਹਿੰਦੇ ਦੇਖੂਗਾ ਜੋ ਦਿਲ ਕਰੂਗਾ ਹੁਣ ਉਹ ਕਰੂੰਗਾ। ਤੇ ਪਰ ਕਹਿੰਦਾ ਕਿ ਜੇ ਜਜਪਾ ਨਾਲ ਗੱਠਜੋੜ ਰਿਹਾ ਫਿਰ ਭਾਜਪਾ ਨਾਲ ਨਹੀਂ ਮੈਂ ਰਹਿੰਦਾ। ਅੱਛਾ। ਇਸ ਰੈਲੀ ਨੂੰ ਖੇਤੀਬਾੜੀ ਮਾਹਰ ਦਵਿੰਦਰ ਸ਼ਰਮਾ ਨੇ ਵੀ ਸੰਬੋਧਨ ਕੀਤਾ। ਅੱਛਾ। ਹਾਂ, ਤੇ ਉਹਨਾਂ ਨੇ ਵੀ ਹਵਾਲੇ ਭਾਜਪਾ ਦੇ ਹਵਾਲੇ ਨਾਲ ਕਿਹਾ ਕਿ ਮੈਨੂੰ ਨਹੀਂ ਪਤਾ ਤੁਸੀਂ ਕਿਹਦੇ ਨਾਲ ਜਾਣਾ, ਕਿਹਦੇ ਨਹੀਂ ਜਾਣਾ, ਪਰ ਇਹ ਯਾਦ ਰੱਖਿਓ ਭਾਜਪਾ ਕਿਸਾਨ ਹਿਤੈਸ਼ੀ ਨਹੀਂ ਆ, ਸਰਕਾਰਾਂ ਕਿਸਾਨ ਹਿਤੈਸ਼ੀ ਨਹੀਂ ਆ। ਉਹਨਾਂ ਨੇ ਹਵਾਲੇ ਦਿੱਤੇ ਕਿ ਕਿੰਨਿਆਂ ਦੇ ਲੋਨ ਮਾਫ, ਕਿੰਨੇ ਕਰੋੜਾਂ ਦੇ ਕੀਤੇ, ਤੇ ਤੁਹਾਡਾ ਇੱਕ ਟਰੈਕਟਰ ਦੀ ਕਿਸ਼ਤ ਟੁੱਟ ਜਾਵੇ ਤਾਂ ਤੁਹਾਡੇ ਘਰੇ ਆ ਜਾਂਦੇ ਕੁਰਕੀ ਕਰਨ। ਸੋ ਇਹ ਸਾਰੇ ਹਵਾਲੇ ਦੇ ਕੇ ਉਹਨਾਂ ਨੇ, ਤੇ ਦੂਜੇ ਪਾਸੇ ਜਗਮੀਤ ਬਰਾੜ ਵੀ ਇਸ ਸਟੇਜ ਤੇ ਪਹੁੰਚੇ। ਜਗਮੀਤ ਬਰਾੜ ਨੇ ਵੀ ਕਿਹਾ, ਕਹਿੰਦਾ ਜੀ ਜਦੋਂ ਮੈਂ ਕਾਂਗਰਸ ਨੂੰ ਨੁਕਤੇ ਦਿਖਾਉਂਦਾ ਸੀਗਾ ਤਾਂ ਮੇਰੀ ਨਹੀਂ ਸੁਣਦੇ ਸੀ, ਜਦੋਂ ਇਹ ਦੱਸਦੇ ਸੀ ਇਹਨਾਂ ਨਹੀਂ ਸੁਣਦੇ ਸੀ, ਪਰ ਮੈਂ ਦਾਅਵਾ ਕਰਦਾ ਕਿ ਜੇ ਬਰਿੰਦਰ ਤੇ ਭੁਪਿੰਦਰ ਦੀ ਜੱਫੀ ਪੈ ਜਾਵੇ ਲੈ 80 ਸੀਟਾਂ ਦਾ ਫਤਿਹ ਹੀ ਫਤਿਹ ਨੇ। ਕੀ ਉਹ ਇਸ਼ਾਰਾ ਕਰ ਗਏ ਕਿ ਹੁਣ ਕਾਂਗਰਸ ਨਾਲ ਵਾਪਸ ਜਾਣਗੇ ਬਰਿੰਦਰ, ਜਾਂ ਕੀ ਉਹ ਕਾਂਗਰਸ ਨਾਲ ਕੋਈ ਨਵੀਂ ਪਾਰਟੀ ਬਣਾ ਕੇ ਗੱਠਜੋੜ ਦੇ ਚੱਕਰ 'ਚ ਨਹੀਂ ਇੰਡੀਆ 'ਚ ਸ਼ਾਮਲ ਹੋਣ ਨੂੰ ਫਿਰਦੇ ਨੇ? ਸੋ ਕੀ ਇਹ ਕਾਂਗਰਸ ਲਈ ਹਰਿਆਣਾ ਦੇ ਵਿੱਚ ਨਵਾਂ ਸ਼ਰਦ ਪਵਾਰ, ਨਵੀਂ ਮਮਤਾ ਬੈਨਰਜੀ ਜਨਮ ਲੈਣ ਜਾ ਰਹੀ ਹੈ? ਜੀ ਸਹੀ ਹੈ। ਸੋ ਇਹ ਦੇਖਣ ਵਾਲੀ ਗੱਲ ਹੋਗੀ, ਪਰ ਕੁਛ ਨਾ ਕੁਛ ਤਾਜ਼ਾ ਹੋਣ ਜਾ ਰਿਹਾ। ਪਰ ਭਾਜਪਾ ਨੂੰ ਕੰਨ ਹੋ ਗਏ
ਕਿ ਜਾਂ ਤਾਂ ਉਹ ਕਹਿੰਦਾ ਵਰਿੰਦਰ ਨੂੰ, ਕਹਿੰਦਾ ਮੈਨੂੰ ਰੱਖ ਲਓ, ਜਾਂ ਜਜਪਾ ਨੂੰ ਰੱਖ ਲਓ। ਸੋ ਹੁਣ ਜਜਪਾ ਨੂੰ ਰੱਖਣਾ ਜੇ ਭਾਜਪਾ ਦੀ ਮਜਬੂਰੀ ਹੋਈ ਤਾਂ ਵਰਿੰਦਰ ਦਾ ਕਾਂਗਰਸ ਨਾਲ ਜਾਣਾ ਤੈਅ ਆ। ਉਹ ਵਾਇਆ ਇੰਡੀਆ ਗੱਠਜੋੜ ਜਾਂਦੇ ਨੇ ਜਾਂ ਸਿੱਧੇ ਜਾਂਦੇ ਨੇ, ਆਉਣ ਵਾਲਾ ਸਮਾਂ ਦੱਸੂਗਾ। ਜੀ ਜੀ ਬਿਲਕੁਲ। ਸ਼ਰਮਾ ਜੀ, ਗੱਲ ਜਿਹੜੀ ਆ ਉਹ ਇਹ ਹੈ ਅਸਲ ਦੇ ਵਿੱਚ ਕਿ ਹਰਿਆਣੇ ਦੀ ਜਿਹੜੀ ਸਿਆਸਤ ਆ ਉਹਦੇ ਵਿੱਚ ਤਾਂ ਬਹੁਤ ਸਾਰੇ ਸਮੀਕਰਨ ਬਣਨਗੇ ਜੇਕਰ ਵਰਿੰਦਰ ਇਸ ਤਰ੍ਹਾਂ ਦਾ ਕਦਮ ਚੁੱਕਦੇ ਨੇ। ਪਰ ਮੈਨੂੰ ਜਦੋਂ ਤੁਸੀਂ ਜਗਮੀਤ ਬਰਾੜ ਦਾ ਜ਼ਿਕਰ ਕੀਤਾ ਤਾਂ ਮੈਨੂੰ ਬੜੀਆਂ ਚੀਜ਼ਾਂ ਯਾਦ ਆ ਗਈਆਂ। ਜਗਮੀਤ ਬਰਾੜ ਨੇ ਕਾਂਗਰਸ ਤਵਾੜੀ ਦੇ ਵਿੱਚ ਹੁੰਦਿਆਂ ਸੁਖਬੀਰ ਬਾਦਲ ਨੂੰ ਹਰਾਤਾ ਸੀ ਫਰੀਦਕੋਟ ਤੋਂ। ਬਿਲਕੁਲ ਬਿਲਕੁਲ, ਤੁਹਾਨੂੰ ਯਾਦ ਹੋਣਾ। ਬਿਲਕੁਲ। ਤੇ ਉਦੋਂ ਚੋਣ ਨਿਸ਼ਾਨ ਸੀਗਾ ਚੜ੍ਹਦਾ ਸੂਰਜ। 99 ਦੀਆਂ ਸ਼ਾਇਦ ਗੱਲਾਂ ਨੇ, 99 ਦੇ ਇਲੈਕਸ਼ਨ ਦੀਆਂ। ਤੇ ਉਸ ਤੋਂ ਬਾਅਦ ਜਗਮੀਤ ਬਰਾੜ ਦਾ ਜਿਹੜਾ ਸੂਰਜ ਚੜ੍ਹਿਆ, ਹਾਂਜੀ 99 ਤੋਂ ਪਹਿਲਾਂ, ਪਹਿਲਾਂ ਸੀ 99 ਤਾਂ ਸੁਖਬੀਰ ਦੁਆਰਾ ਜਿੱਤ ਗਏ ਸੀ, ਫਿਰ ਕੇਂਦਰੀ ਮੰਤਰੀ ਬਣ ਗਏ ਸੀ। ਹਾਂਜੀ ਹਾਂਜੀ, ਇਹ ਸ਼ਾਇਦ ਉਸ ਤੋਂ ਪਹਿਲਾਂ ਦੀਆਂ ਗੱਲਾਂ ਨੇ। ਪਰ ਉਸ ਤੋਂ ਬਾਅਦ ਜਗਮੀਤ ਬਰਾੜ ਸਿਆਸੀ ਤੌਰ ਤੇ ਬੜੇ ਪੱਛੜਦੇ ਨਜ਼ਰ ਆਏ। 2 ਵਾਰੀ ਉਹ ਫਿਰੋਜ਼ਪੁਰੋਂ ਹਰੇ, ਇੱਕ ਵਾਰੀ ਸ਼ੇਰ ਸਿੰਘ ਘਬਾਇਆ ਤੋਂ, ਤੇ ਇੱਕ ਪਹਿਲਾਂ ਪਤਾ ਨਹੀਂ ਕਿਸ ਤੋਂ ਹਰੇ। ਉਦੋਂ ਹਾਂਜੀ, ਉਦੋਂ UPA 2 ਦੇ ਵੇਲੇ ਦੀਆਂ ਮੈਂ ਗੱਲਾਂ ਕਰਦਾ ਵਾਂ, 2004 ਤੇ 9 ਦਾ ਇਲੈਕਸ਼ਨ। ਉਸ ਤੋਂ ਬਾਅਦ ਸੁਨੀਲ ਜਾਖੜ ਵੀ ਹਾਰੇ ਨੇ ਸ਼ੇਰ ਸਿੰਘ ਘਬਾਇਆ ਹੱਥੋਂ। ਤੇ ਉਸ ਤੋਂ ਬਾਅਦ ਕੀ ਹੋਇਆ, TMC 'ਚ ਚਲੇ ਗਏ। TMC 'ਚ ਗੱਲ ਨਾ ਬਣੀ, ਫਿਰ ਕਾਂਗਰਸ ਦੇ ਵਿੱਚ ਵੀ ਰਹੇ ਥੋੜਾ ਚਿਰ, ਫਿਰ ਆਪ ਨਾਲ ਵੀ ਸ਼ਾਇਦ ਇੱਕ ਵਾਰੀ ਹੱਥ ਮਿਲਾਏ ਸੀ, ਪਤਾ ਨਹੀਂ ਬਾਹਰੋਂ ਸਮਰਥਨ ਸੀ ਜਾਂ ਕਿਵੇਂ ਸੀ। ਫਿਰ ਅਕਾਲੀ ਦਲ 'ਚ ਚਲੇ ਗਏ। ਅਕਾਲੀ ਦਲ ਦੇ ਵਿੱਚ ਮੈਨੂੰ ਯਾਦ ਆ ਹੁਣ ਚੰਗੀ ਤਰ੍ਹਾਂ, ਕਿਉਂਕਿ ਲੰਘੇ ਦਿਨਾਂ ਦਾ ਉਹ ਵਾਕਿਆ। ਤੇ ਲੰਘੇ ਦਿਨਾਂ ਦੇ ਵਿੱਚ ਜਦੋਂ ਇਕਬਾਲ ਸਿੰਘ ਝੁੰਦਾ ਕਮੇਟੀ ਦੀ ਰਿਪੋਰਟ ਆਈ ਸੀ ਤਾਂ ਸਭ ਤੋਂ ਐਕਟਿਵ ਜਗਮੀਤ ਬਰਾੜ ਸੀਗੇ। ਮਨਪ੍ਰੀਤ ਆਲੀ ਤੇ ਜਗੀਰ ਕੌਰ, ਇਹ ਤਿੰਨੇ ਬਾਦਲ ਪਰਿਵਾਰ ਦੇ ਬਾਬਤ ਜੋ ਰਿਪੋਰਟ ਕਹਿੰਦੀ ਸੀ ਉਹਦੇ ਤੇ ਬੜਾ ਸਟੈਂਡ ਲੈ ਕੇ ਰੱਖਦੇ ਸੀ। ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਹਰਿਆਣੇ ਦਾ, ਤੇ ਗੱਲਾਂ ਕਈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬਰਾੜ ਸਾਹਿਬ ਸਿਆਸੀ ਤੌਰ ਤੇ ਬੇਸ਼ੱਕ ਉਹ ਕਿਸੇ ਵੀ ਤਰ੍ਹਾਂ ਦੇ ਦਵੰਦ ਦੇ ਸ਼ਿਕਾਰ ਰਹੇ, ਛਛੋਪਾਈ ਦੇ ਸ਼ਿਕਾਰ ਰਹੇ, ਪਰ ਉਹਨਾਂ ਵਰਗਾ ਬੁਲਾਰਾ ਉਹਨਾਂ ਸਮਿਆਂ ਦੇ ਵਿੱਚ 90 ਦੇ ਦਹਾਕੇ ਦੇ ਵਿੱਚ ਸ਼ਾਇਦ ਕੋਈ ਹੈ ਨਹੀਂ ਸੀ। ਬਿਲਕੁਲ। ਜਗਮੀਤ ਬਰਾੜ ਨੂੰ, ਜਾਂ ਫਿਰ ਉਹ ਤੋਂ ਬਾਅਦ ਵੀਰ ਦਵਿੰਦਰ ਸਿੰਘ ਨੂੰ, ਜਾਂ ਉਹ ਤੋਂ ਬਾਅਦ ਸੁਖਪਾਲ ਖਹਿਰਾ ਨੂੰ ਵੀ, ਇਹਨਾਂ ਨੂੰ ਉਸ ਕਤਾਰ 'ਚ ਰੱਖ ਕੇ ਦੇਖਿਆ ਜਾਂਦਾ। ਨਵਜੋਤ ਸਿੱਧੂ ਨੂੰ ਵੀ, ਹੈ ਨਾ, ਇਸ ਕਤਾਰ 'ਚ ਰੱਖ। ਪਰ ਹੁਣ ਮੈਨੂੰ ਲੱਗਦਾ ਕਿ ਵਰਿੰਦਰ ਆਪਣੇ ਰਾਜਨੀਤਿਕ ਥਾਂ ਤਲਾਸ਼ ਰਹੇ ਨੇ ਹਰਿਆਣੇ 'ਚ, ਤੇ ਜਗਮੀਤ ਬਰਾੜ ਉਹਦੀ ਸਟੇਜ ਤੋਂ ਉਹਦੇ ਰਾਹ ਦੇ ਉੱਤੇ ਪਿੱਛੇ ਆ ਕੇ ਆਪ ਕਾਂਗਰਸ 'ਚ ਆਉਣ ਨੂੰ ਕਿਤੇ ਕੁਝ ਵੀ ਹੋ ਸਕਦਾ। ਬਿਲਕੁਲ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।